जनाब असीं कालां करने बूहे जाके कई बारी डसके गए हैं, कोई साड़ी सुनी नहीं जाती। जनाब छोटे छोटे असीं जिमींदार हाँ, दूं चौं चौं किल्लियां दे। जनाब डेढ़ टुट जाती है, फसल मर जाती है, साढ़े ते मजीद होर बोझ पैंदा जांदा है। ते जनाब असीं बड़ी उन्हां दे अगे जाके तरला मिन्नत मारने आ कि तुहाडी मेहरबानी कि तुसीं इत्थों साडे नाम मिट्टी पिट्टो, इत्थे डेक दा जोर है। लेकिन नहीं मुड़ते, आंदे ने सानू महकमे घल्लिया, असीं पैसे देने वो जनाब सगों सानू अगों बकायदा लड़न वाली गल करदे ने। साहिब इकतदार और साहिब ताकत लोग साडे लोगों वास्ते बड़ी वड्डी एक अजियत खड़ी करते पे ने। जो जून जुलाई का महीना आंदा वे, ਇਹ वाली डेक जी एक सैलाब बड़ा वड्डा सैलाब लैके आउंदी है, जिहदी वजह तो साडा पूरा इलाका अगे मुतासर हुंदा वे। पहले भी ये कंढे बिल्कुल इंतहाई नाकस ने, और फिर उस तो बाद इत्थों करोड़ों रुपये की एक्सीन और ओवरसी नाल मिल के साडे मियाँ वाली बंगला के अंदर एक हिगाज हाउसिंग सोसाइटी बनती पई है, जिहदे विच मिट्टी करोड़ों रुपये की वेची जाती पई है। ਜਦੋਂ ਸਲਾਬ ਦਾ ਇੱਕ ਜ਼ੋਰਦਾਰ ਰੇਲਾ ਹੁੰਦਾ ਨਾ, ਇਹ ਕੰਢੇ ਭੁਰ ਕੇ ਥੱਲਿਓਂ ਦੀ ਮੁੱਗ ਪੈਣੇ ਨੇ। ਇਹ ਜਿਹੜੇ 15-20 ਪਿੰਡ ਨੇ, ਖਰਬਾਂ ਰੁਪਈਆਂ ਦੀ ਫਸਲ ਇਹਨਾਂ ਦੀ ਤਬਾਹ ਹੋ ਜਾਣੀ ਹੈ। ਕੋਈ ਸੁਣਨ ਵਾਲਾ ਨਹੀਂ, ਕੋਈ ਗਿਣਨ ਵਾਲਾ ਨਹੀਂ। ਇਹ ਹੁਣ ਸਾਰਾ ਅਸੀਂ ਪਿੰਡਾਂ ਦੇ ਲੋਕ ਜਾਈਏ ਕਿਤੇ, ਡੀਸੀ ਦਫ਼ਤਰ ਟੁੱਟ ਜੋ, ਕੋਈ ਬੂਹਾ ਨਹੀਂ ਖੋਲਦਾ, ਕਿਸੇ ਸੁਣਨੀ ਨਹੀਂ। ਤੁਸੀਂ ਸਾਡੀ ਆਵਾਜ਼ ਅਗਰ ਪਹੁੰਚਾ ਦਿਓ ਕਮਿਸ਼ਨਰ ਸਾਹਿਬ ਜਾਂ ਡੀਸੀ ਸਾਹਿਬ ਤੱਕ, ਤੇ ਫੇਰ ਹੈ ਜੇ ਸੁਣਵਾਈ ਹੋ ਜੇ। ਵਰਨਾ ਇਹ ਮਾਫੀਆ ਜਿਹੜਾ ਬਹੁਤ ਤਗੜਾ ਹੈ। ਇਹ ਤਾਂ ਸਾਰੇ ਕੰਢੇ ਤਬਾਹ ਕਰ ਛੱਡੇ ਨੇ। ਇਹ 25 ਫੁੱਟ ਕੰਢੇ ਆ ਕਾਨੂੰਨ ਦੇ ਵਿੱਚ, ਹੁਣ 10 ਫੁੱਟ ਵੀ ਨਹੀਂ ਰਹਿ ਗਿਆ। ਤੇ ਉਹਦੀਆਂ ਥੱਲੇ ਬੁਨਿਆਦਾਂ ਇਹਨਾਂ ਨੇ ਖਤਮ ਕਰ ਦਿੱਤੀਆਂ ਨੇ। ਉਹ ਜਦੋਂ ਪਾਣੀ ਦਾ ਜ਼ੋਰਦਾਰ ਰੇਲਾ ਆਉਣਾ ਨਾ, ਉਹ ਘੁਰਲੂ ਪੈਣਾ ਤੇ ਉਹ ਖਤਮ ਹੋ ਜਾਣਾ ਕੰਮ। ਕਰੋੜਾਂ ਰੁਪਈਆ 2 SDO ਓਵਰਸੀਰ ਖਾਣੇ ਨੇ ਤੇ ਅਰਬਾਂ ਰੁਪਈਆ ਦਾ ਸਾਰੇ ਪਿੰਡਾਂ ਦਾ ਨੁਕਸਾਨ ਹੋਣਾ। ਪੁਲਿਸ ਆਉਂਦੀ ਹੈ, ਉਹਨਾਂ ਨੂੰ ਫੋਨ ਕਰੀਦਾ, ਉਹ ਆਪਣਾ ਉਹ ਵੀ ਲੈ ਕੇ ਪੈਸੇ ਤੇ ਉਹ ਵੀ ਛੱਡ ਦਿੰਦੀ ਹੈ। ਚਲੋ ਅਗਲੇ ਭਾਗ ਫੇਰ ਉਸੇ ਰਸੇ ਪੈਰੇ ਚੱਲਦੇ ਨੇ। जनाब ਜਦੋਂ ਪਿਛਲੀ ਵਾਰੀ ਡੇਕ ਟੁੱਟਣ ਲੱਗੀ ਹੈ ਨਾ, ਅਸੀਂ ਸਾਰੀ ਰਾਤ ਵੀ ਉੱਥੇ ਪਹਿਰਾ ਦਿੱਤਾ। ਉੱਤੇ ਅਸੀਂ ਕਈਆਂ ਦਾਬੜੇ ਲੈ ਖਲੋਤੇ ਰਹੇ ਹਾਂ। ਲੇਕਿਨ ਦਿਨੇ ਨਾ ਅਫਸਰ ਕੁਝ ਆਏ ਨੇ, ਮੈਡਮ ਵੀ ਆਈ। ਉਹਨਾਂ ਆਖਿਆ ਅੱਗੋਂ ਵਾਸਤੇ ਜਿਹੜਾ ਮਿੱਟੀ ਚੁੱਕੇਗਾ ਸਾਨੂੰ ਤੁਹਾਂ ਕਾਲ ਕਰਨੀ। बिस्मिल्लाहिर्रहमानिर्रहीम। लो जी प्यारे वेखण वालिओ, अज असीं तुहानूं नाल लैके ज़िला सियालकोट की तहसील डस्का दे एक पिंड छांगी आए हैं। ਇਹ ਸਾਡੇ ਪਿੱਛੇ ਤੁਸੀਂ देख रहे हो डस्के वाली नहर गुजर रही है, जिस नहर नूं बंबां वाला बेदियां रावी लिंक नहर आख्या जाता है। तखफीफ करके ਇਹਦਾ नाम BRB लिंक नहर है। प्यारिओ असीं इस वेले BRB लिंक नहर दे उत्ते छांगी सैफल दे मुकाम दे उत्ते खलोते हैं। उत्तों नहर गुजर रही है, थल्लियों सैफल दे विचों तुसीं देख रहे हो कि डेक दा पानी आ रहा और यह डेक गुजर रही है। इत्थे अजकल दिन रात मुबैना तौर दे उत्ते महकमा अनहार ते महकमा ड्रेन्स दी मिली भगत दे नाल इन्हां दे अफसरान, इन्हां दोवां महकमिਆਂ ਦੇ अफसरान ते हलकारान दी मिली भगत दे नाल नहर दे कंढे दे उत्तों भी ਤੇ ਇਹ ਡੇਕ ਦੇ ਕਿਨਾਰਿਆਂ ਦੁਆਲਿਓਂ ਵੀ ਅਰਬਾਂ ਰੁਪਈਆਂ ਦੀ ਮਿੱਟੀ ਚੋਰੀ ਹੋ ਰਹੀ ਹੈ। ਤੇ ਇੱਥੇ ਨਜ਼ਦੀਕ ਹੀ ਇੱਕ ਬਹੁਤ ਵੱਡੀ ਸਾਡੇ ਪਾਕਿਸਤਾਨ ਦੀ ਰੀਅਲ ਸਟੇਟ ਦੀ ਸ਼ਖਸੀਅਤ ਹੈ। ਉਹਦੀ ਮੁਬੈਨਾ ਤੌਰ ਦੇ ਉੱਤੇ ਹਾਊਸਿੰਗ ਸਕੀਮ ਹੈ, ਜਿਹਦੇ ਵਿੱਚ ਇਹ ਸਾਰੀ ਮਿੱਟੀ ਇੱਥੋਂ ਪੁੱਟ ਕੇ ਤੇ ਲਿਜਾ ਕੇ ਡੰਪਰਸ ਤੇ ਟਰੈਕਟਰ ਟਰਾਲੀਜ਼ ਜਿਹੜੀਆਂ ਨੇ ਉਹ ਉੱਥੇ ਉਂਡੇਲ ਰਹੀਆਂ ਨੇ, ਉੱਥੇ ਪਾ ਰਹੀਆਂ ਨੇ। ਹਾਊਸਿੰਗ ਸਕੀਮ ਜਿਹੜੀ ਹੈ ਉਹਦਾ ਥੱਲਿਓਂ ਉੱਚਾ ਫਰਸ਼ ਕੀਤਾ ਜਾ ਰਿਹਾ ਹੈ। प्यारिओ ਜਿਹੜੇ ਇੱਥੇ ਲੋਕ ਵਸਦੇ ਨੇ, ਇਸ ਮੁਕਾਮ ਦੇ ਆਲੇ ਦੁਆਲੇ ਪਿੰਡ ਨੇ ਭਗਤਪੁਰੇ, ਨੰਦਪੁਰੇ, ਗੁਰੂ ਚੱਕੇ, ਉਗੂ ਚੱਕੇ, ਉੱਥੋਂ ਦੇ ਵਸਨੀਕਾਂ ਨੇ ਸਾਨੂੰ ਬੁਲਾਇਆ ਹੈ। ਅੱਜ ਲੋਹਾਰਾਂ ਵਾਲੀ ਵੀ ਇੱਕ ਵਿੱਚ ਪਿੰਡ ਹੈ, ਉੱਥੋਂ ਦੇ ਬਹੁਤ ਸਾਰੇ ਦੋਸਤਾਂ ਨੇ ਸਾਨੂੰ ਫੋਨ ਕਰਕੇ ਬੁਲਾਇਆ ਕਿ ਗੁਜ਼ਸ਼ਤਾ 1.5-2 ਮਹੀਨੇ ਤੋਂ ਮਹਿਕਮਾ ਨਹਿਰ ਵਾਲੇ ਔਰ ਮਹਿਕਮਾ ਡਰੇਨਸ ਵਾਲੇ ਜਿਹੜੇ ਨੇ, ਉਹਨਾਂ ਦੀ ਅਸ਼ੀਰਵਾਦ ਦੇ ਨਾਲ ਇੱਥੋਂ ਕਰੋੜਾਂ ਅਰਬਾਂ ਰੁਪਈਆਂ ਦੀ ਮਿੱਟੀ ਚੋਰੀ ਕੀਤੀ ਜਾ ਰਹੀ ਹੈ। ਸੁਬਾਹ ਸ਼ਾਮ ਦਿਨ ਰਾਤ ਇੱਥੋਂ ਟਰੈਕਟਰ ਟਰਾਲੀਜ਼ ਜਿਹੜੀਆਂ ਨੇ ਐਕਸੀਵੇਟਰਸ ਦੇ ਨਾਲ ਮਿੱਟੀ ਪੁੱਟ ਕੇ ਨਹਿਰ ਦੇ ਡੇਕ ਦੇ ਕਿਨਾਰਿਆਂ ਤੋਂ ਉਹ ਭਰ ਕੇ ਡੰਪਰਸ ਟਰਾਲੀਜ਼ ਦਿਨ ਰਾਤ ਮਿੱਟੀ ਢੋ ਰਹੇ ਨੇ। ਦੁੱਖ ਇਹ ਵੇ ਕਿ ਹਰ ਸਾਲ ਇਰੀਗੇਸ਼ਨ ਡਿਪਾਰਟਮੈਂਟ ਜਿਹੜਾ ਕਰੋੜਾਂ ਅਰਬਾਂ ਰੁਪਈਆਂ ਦੀ ਮਿੱਟੀ ਨਹਿਰਾਂ, ਦਰਿਆਵਾਂ ਤੇ ਡੇਕਾਂ, ਬਰਸਾਤੀ ਨਾਲਿਆਂ ਦੇ ਪੁਸ਼ਤੇ ਮਜ਼ਬੂਤ ਕਰਨ ਦੇ ਵਾਸਤੇ ਅਰਬਾਂ ਰੁਪਈਆਂ ਦੀ ਮਿੱਟੀ
ਪਾਉਂਦਾ ਹੈ ਇਹਨਾਂ ਦੇ ਕੰਢਿਆਂ ਤੇ, ਹੋਰੇ ਕਾਗਜ਼ਾਂ ਤੇ ਕੀ ਪਾਉਂਦਾ ਹੈ, ਅਮਲੀ ਤੌਰ ਦੇ ਉੱਤੇ ਤੇ ਪਾਈ ਨਹੀਂ ਜਾਂਦੀ। ਤੇ ਜੇ ਪਾਉਂਦੇ ਵੀ ਨੇ ਪਹਿਲੇ ਪਾ ਲੈਂਦੇ ਨੇ ਤੇ ਫਿਰ ਆਪੇ ਹੀ ਚੋਰੀ ਵੀ ਕਰਵਾ ਲੈਂਦੇ ਨੇ, ਜਿਵੇਂ ਇੱਥੇ ਹੁਣ ਚੋਰੀ ਹੋਣ ਡਈ ਹੈ। ਅਸੀਂ ਤੁਹਾਨੂੰ ਦਿਖਾਇਆ ਕਿ ਐਕਸੀਵੇਟਰਸ ਲੱਗੇ ਨੇ, ਟਰਾਲੀਜ਼ ਭਰੀਆਂ ਜਾ ਰਹੀਆਂ ਨੇ ਔਰ ਮਿੱਟੀ ਢੋਈ ਜਾ ਰਹੀ ਹੈ ਮੌਕੇ ਤੋਂ। ਜਦੋਂ ਇਹ ਖਾਲੀ ਹੋ ਜਾਣਗੇ ਫਿਰ ਇਹ ਡਿਮਾਂਡ ਲਿਖ ਕੇ ਭੇਜ ਦੇਣਗੇ ਕਿ ਜਨਾਬ ਕਿਨਾਰੇ ਕਮਜ਼ੋਰ ਨੇ, ਇਹਨਾਂ ਦੇ ਉੱਤੇ ਮਿੱਟੀ ਪਾਣੀ ਹੈ। ਇਹ ਆਖ ਦੇਣਗੇ ਜੀ ਬਾਰਿਸ਼ਾਂ ਦੀ ਵਜ੍ਹਾ ਨਾਲ ਮਿੱਟੀ ਰੁੜ ਗਈ, ਹਾਲਾ ਰੁੜੀ ਨਹੀਂ, ਇਹ ਸਾਰੀ ਵਿਕਣ ਡਈ ਹੈ। ਔਰ ਇਹ ਕਰੋੜਾਂ ਦੀ ਦਿਹਾੜੀ ਲਾ ਕੇ ਫਿਰ ਕਰੋੜਾਂ ਰੁਪਏ ਸਰਕਾਰ ਦੇ ਖਜ਼ਾਨੇ 'ਚੋਂ ਮਜ਼ੀਦ ਲੈ ਕੇ ਤੇ ਇੱਥੇ ਫਿਰ ਮਿੱਟੀ ਪਵਾਉਣਗੇ ਤੇ ਕੌਮ ਭੁੱਖੀ ਦੀ ਭੁੱਖੀ ਰਹੇਗੀ। ਪਿਆਰਿਓ, ਇਹ ਜਿਹੜੇ ਵੱਡੇ ਅਜਦਹੇ ਨੇ, ਇਹ ਵੱਡੇ ਮਗਰਮੱਛ ਜਿਹੜੇ ਸਰਕਾਰੀ ਨੇ, ਜਿਹੜੇ ਕੌਮ ਦੇ ਖਜ਼ਾਨੇ ਨੂੰ ਲੁੱਟ ਕੇ ਖਾਈ ਜਾ ਰਹੇ ਨੇ ਤੇ ਆਪਣੇ ਢਿੱਡ ਵੱਡੇ ਕਰੀ ਜਾ ਰਹੇ ਨੇ। ਸਾਡੇ ਮੁਲਕ ਦੇ ਵਿੱਚ ਗਰੀਬੀ ਮਹਿੰਗਾਈ ਦੇ ਅਸਲ ਮੁਜਰਮਾਨ ਇਹ ਲੋਕ ਨੇ। ਔਰ ਦੇਖੋ ਮਜ਼ੇ ਦੀ ਗੱਲ ਕਿ ਇੱਥੋਂ ਹਜ਼ਾਰ ਸਰਕਾਰੀ ਮਹਿਕਮਿਆਂ ਦੇ ਲੋਕ ਲੰਘਦੇ ਨੇ, ਪੁਲਿਸ ਆਫੀਸਰਸ ਵੀ ਇੱਥੋਂ ਦਿਨ ਰਾਤ ਲੰਘਦੇ ਨੇ। ਇਸ ਇਲਾਕੇ ਦਾ ਅਸਿਸਟੈਂਟ ਕਮਿਸ਼ਨਰ ਵੀ ਹੈ, ਇਸ ਇਲਾਕੇ ਦੇ ਵਿੱਚ ਕਾਨੂੰਨ ਗੋ ਪਟਵਾਰੀਆਂ ਦੀ ਵੀ ਪੂਰੀ ਟੀਮ ਹੋਣੀ ਹੈ। ਇਸ ਇਲਾਕੇ ਦੇ ਵਿੱਚ ਮਹਿਕਮਾ ਨਹਿਰ ਵਾਲੇ ਵੀ ਨੇ, ਸਾਰੇ ਚੋਰ ਤੇ ਨਹੀਂ, ਵਿੱਚ ਕੋਈ ਚੰਗੇ ਵੀ ਹੁੰਦੇ ਨੇ। ਇਸ ਇਲਾਕੇ ਦੇ ਵਿੱਚ ਡਰੇਨਸ ਦਾ ਮਹਿਕਮਾ ਵੀ ਹੈ, ਹੋਰ ਕਈ ਸਰਕਾਰੀ ਮਹਿਕਮਿਆਂ ਦੇ ਲੋਕ ਇੱਥੋਂ ਲੰਘਦੇ ਨੇ। ਆਲੇ ਦੁਆਲੇ ਦੇ ਵਿੱਚ ਰਹਿੰਦੇ ਵੀ ਕਈ ਹੋਣਗੇ ਇਹਨਾਂ ਪਿੰਡਾਂ ਦੇ ਵਿੱਚ। ਕਿਸੇ ਜੁਰਤ ਹਿੰਮਤ ਨਹੀਂ ਕੀਤੀ ਕਿ ਕਮਿਸ਼ਨਰ ਗੁਜਰਾਂਵਾਲਾ ਜਾਂ ਡੀਸੀ ਸਿਆਲਕੋਟ ਦੇ ਨੋਟਿਸ ਵਿੱਚ ਲਿਆਂਦਾ ਜਾਏ ਕਿ ਇਹ ਮਿੱਟੀ ਇੱਥੋਂ ਕਿਉਂ ਚੁੱਕੀ ਜਾ ਰਹੀ ਹੈ। ਇਹ ਮਿੱਟੀ ਚੁੱਕੀ ਜਾ ਰਹੀ ਹੈ, ਕੱਲ ਕਲਾਂ ਨੂੰ ਪੁਸ਼ਤੇ ਕਮਜ਼ੋਰ ਹੋ ਜਾਣਗੇ। ਫਿਰ ਇਹ ਆਖ ਕੇ ਵੀ ਪੁਸ਼ਤੇ ਕਮਜ਼ੋਰ ਨੇ, ਕਿਨਾਰੇ ਕਮਜ਼ੋਰ ਨੇ, ਫਿਰ ਮਿੱਟੀ ਅਰਬਾਂ ਰੁਪਇਆਂ ਦੀ ਪਾਈ ਜਾਏਗੀ। ਔਰ ਅਗਰ ਇਹ ਕੋਈ ਪੁਸ਼ਤਾ ਟੁੱਟ ਗਿਆ ਤੇ ਸਾਹਿਬੋ ਆਲੇ ਦੁਆਲੇ ਦੇ ਦਿਹਾਤ ਡੁੱਬ ਜਾਣਗੇ, ਸੈਲਾਬ ਆ ਜਾਏਗਾ, ਲੋਕੀ ਮਰ ਜਾਣਗੇ, ਫਸਲਾਂ ਗਰੀਬਾਂ ਦੀਆਂ, ਛੋਟੇ ਜ਼ਿਮੀਂਦਾਰਾਂ ਦੀਆਂ ਤਬਾਹ ਹੋ ਜਾਣਗੀਆਂ ਤੇ ਅਫਸਰਾਂ ਦੇ ਕੰਨਾਂ ਤੇ ਜੂੰ ਤੱਕ ਨਹੀਂ ਰਿੰਗਣੀ। ਆਓ ਤੁਹਾਨੂੰ ਇੱਥੋਂ ਦੇ ਕੁਝ ਵਸਨੀਕਾਂ ਦੇ ਨਾਲ ਮਿਲਵਾਈਏ, ਉਹਨਾਂ ਦੀ ਜ਼ੁਬਾਨੀ ਤੁਹਾਨੂੰ ਸੁਣਵਾਈਏ ਕਿ ਇੱਥੇ ਕੀ ਹੋ ਰਿਹਾ। ਆਓ ਸਾਡੇ ਨਾਲ।
ਕਬਲ 3 ਸਾਲ ਪਹਿਲਾਂ ਡੇਕ ਪੁੱਟੀ ਗਈ ਹੈ। ਅਰਬਾਂ ਰੁਪਈਆਂ ਦਾ ਮਨਸੂਬਾ ਹੈ ਜਿਹੜਾ ਪੁੱਟਿਆ ਗਿਆ ਤੇ ਜਿਹੜਾ ਬਾਹਰ ਬੰਦ ਬਣੇ ਨੇ ਸਾਡੀ ਹਿਫਾਜ਼ਤ ਵਾਸਤੇ ਤੇ ਨਾ ਸਾਨੂੰ ਮਹਿਕਮੇ ਨੇ ਅੱਜ ਤੱਕ ਕਿਸੇ ਨੇ ਪੈਲੀ ਦੇ ਪੈਸੇ ਦਿੱਤੇ ਨੇ। ਜਿਹੜੀ ਮਿੱਟੀ ਸਾਡੀ ਪੈਲੀ ਨੇ ਪੁੱਟੀ ਹੈ ਉਹ ਚੋਰੀ ਹੋਣ ਡਈ ਹੈ, ਉਹ ਵੇਚੀ ਜਾਣ ਡਈ ਹੈ ਮਿਲੀ ਭਗਤ ਨਾਲ। ਸਭ ਲੋਕ ਖਮੋਸ਼ ਨੇ, ਮਹਿਕਮੇ ਸਾਰੇ ਜਿੰਨੇ ਵੀ ਹੈ ਨੇ। ਅਸੀਂ ਤਾਂ ਸਾਰੇ ਮਹਿਕਮੇ ਅਟੈਕ ਕਰਨੇ ਆ। ਕੋਈ ਜਿਹੜੇ ਸਾਡੇ ਸੀਨੀਅਰ ਅਫਸਰ ਨੇ ਕਿਸੇ ਬੰਦੇ ਅੱਜ ਤੱਕ ਨੋਟਿਸ ਨਹੀਂ ਲਿਆ ਕਿ ਅਸੀਂ ਪਿੰਡੋਂ ਨਹਿਰ ਜਿਹੜੀ ਪਲਟੀ ਬਣੀ ਸੀ ਡੇਕ ਦੀ, ਅਸੀਂ ਬਿਹਤਰੀਨ ਆਪਣੇ ਸਾਡਾ ਰਾਹ ਬਣ ਗਿਆ ਸੀ, ਸਾਡੀ ਰਾਤ ਹਨੇਰੇ ਸਵੇਰੇ ਆ ਸਕਨੇ ਹਾਂ। ਲੇਕਿਨ ਇਸ ਟਾਈਮ ਕੋਈ ਆ ਕੇ ਵੇਖੇ ਤਕਰੀਬਨ ਫੁੱਟ ਧੁੱਦਲ ਹੋ ਗਈ ਵਿੱਚ। ਟਰਾਲੀਆਂ ਲੰਘ ਕੇ ਡੈਂਪਰ ਲੰਘ ਕੇ ਰੋਜ਼ ਤੱਕ 200 ਡੈਂਪਰ ਲੰਘਦਾ, 200 ਟਰਾਲੀ ਲੰਘਦੀ ਹੈ। ਨਹੀਂ ਤੇ ਇਹ ਕਿਦਾਂ ਦੀ ਮਿੱਟੀ ਪੁੱਟੀ ਜਾ ਰਹੀ ਹੈ? ਇਹ ਮਿੱਟੀ ਤਕਰੀਬਨ 3 ਸਾਲਾਂ ਤੋਂ ਪੁੱਟੀ ਜਾਣ ਡਈ ਹੈ। ਨਹੀਂ ਆ ਹੁਣ ਜਿਹੜਾ ਫੇਜ਼ ਹੈ, ਹੁਣ ਜਿਹੜਾ ਫੇਸ ਹੋਣ ਡਿਆ ਤਕਰੀਬਨ 2 ਮਾਹ ਕਬਲ ਹੋ ਗਏ ਨੇ। ਕਿਸੇ ਬੰਦੇ ਮਹਿਕਮੇ ਨੇ ਨੋਟਿਸ ਨਹੀਂ ਲਿਆ, ਕਿਸੇ ਮਹਿਕਮੇ ਨੇ। ਨਹੀਂ ਤੇ ਇਹ ਮਹਿਕਮਾ ਨਹਿਰ ਵਾਲੇ ਪਟਵਾਨ ਡਏ ਨੇ। ਇਹ ਰਲ ਕੇ ਸਾਰੇ ਹੋਣ ਡੇ ਨੇ। ਵੇਖੋ ਜੀ, ਮੈਂ ਕਿਸੇ ਤਪਾਰ ਨਹੀਂ ਲਾਂਦਾ ਕਿ ਮਹਿਕਮਾ ਨਹਿਰ 24 ਘੰਟੇ ਬੇਲਦਾਰ ਫਿਰਦੇ ਨੇ, ਤਨਖਾਹ ਲੈਂਦੇ ਨੇ। ਉਹ ਕਾਹਦੀ ਤਨਖਾਹ ਲੈਂਦੇ ਨੇ? ਜਿਹੜੇ ਮਤਲਬ ਸਾਡੇ ਅਫਸਰ ਨੇ 22 ਮਹਿਕਮੇ ਨੇ ਜ਼ਿਲ੍ਹੇ ਦੇ, 22 ਮਹਿਕਮੇ ਜ਼ਿਲ੍ਹਿਆਂ ਨੂੰ ਕਿਸੇ ਬੰਦੇ ਦਾ ਨੋਟਿਸ ਨਹੀਂ ਭਾਜੀ ਅੱਜ ਤੱਕ ਲਿਆ। ਕਿ ਨਾ ਸਾਨੂੰ ਪੈਸੇ ਦਿੱਤੇ ਗਏ। ਸਾਡੇ ਬਾਅਦ ਸਾਡਾ ਕਮਿਸ਼ਨ ਵੀ ਕੋਈ ਨਹੀਂ, ਸਾਡੇ ਬਾਅਦ ਡੀਸੀਓ ਵੀ ਕੋਈ ਨਹੀਂ, ਸਾਡਾ ਐਸਪੀ ਵੀ ਕੋਈ ਨਹੀਂ, ਸਾਡਾ ਕੋਈ ਮਤਲਬ ਕੋਈ ਵਾਰਸ ਨਹੀਂ ਸਾਡੇ ਇਸ ਮਰਕੇ ਹਲਕੇ ਦਾ। ਹਲਕਾ 73 ਯੂਰੇ ਕੌਸਲ ਭਗਤਪੁਰ। ਤੇ ਬਰਾਏ ਮਿਹਰਬਾਨੀ ਮੈਂ ਸੀਨੀਅਰ ਅਫਸਰ ਅੱਗੇ ਦਰਖਾਸਤ ਕਰਨਾ ਸਾਨੂੰ ਪੈਸੇ ਦਵਾਏ ਜਾਣ। ਇਹ ਸੂਬਾਈ ਅਸੈਂਬਲੀ ਦਾ ਕੀ ਹਲਕਾ ਹੈ? 73 ਐਨਏ 73 ਐਨਏ 73 ਯਾਨੀ ਕੌਮੀ ਅਸੈਂਬਲੀ ਦਾ ਇਹ ਕੌਸਲ 75 ਐਨਏ 73। ਹਾਂ ਤੇ ਹਲਕਾ ਜਿਹੜਾ ਸੂਬਾਈ ਅਸੈਂਬਲੀ ਦਾ? ਹਾਂ, ਸੂਬਾਈ ਅਸੈਂਬਲੀ ਦਾ ਪੀਪੀ 50। ਠੀਕ। 50 ਦੇ ਰਸ਼ੀ ਆ ਆਨੰਦਪੁਰ ਦੇ। ਮਤਲਬ ਤੁਹਾਡਾ ਐਮਪੀਏ ਕੌਣ ਹੈ? ਐਮਪੀਏ ਬਾਬੂ ਰਜ਼ਵਾਨ ਸੀ। ਯਾਰ ਕਾ ਨਹੀਂ ਹੋਇਆ, ਯਾਰ ਕਾ ਨਵਾਂ ਮੁੰਡਾ ਹੋਇਆ ਮੁਸਲਿਮ ਲੀਗ ਨੂਨ ਦਾ। ਅੱਛਾ ਅਸ਼ਰਫ ਸਾਹਿਬ ਹੋਏ ਨੇ, ਨਵੀਦ ਅਸ਼ਰਫ। ਹਾਂ ਤੇ ਸਾਰਿਆਂ ਕੇ ਦਰਖਾਸਤ ਕਰਨਾ ਜਨਾਬ ਸਾਨੂੰ ਪੈਸੇ ਦਵਾਏ ਜਾਣ। ਸਾਡੇ ਟੋਟਲ 5-6 ਪਿੰਡਾਂ ਦੇ ਤਕਰੀਬਨ ਮੇਰੇ ਹਿਸਾਬ ਨਾਲ ਬਾਰਡਰ ਤੋਂ ਲਾ ਕੇ ਤੋੜ ਲਾਹੌਰ ਤੱਕ ਕਿਸੇ ਬੰਦੇ ਨੂੰ ਕੋਈ ਪੈਸਾ ਨਹੀਂ, ਮੁਆਵਜ਼ਾ ਨਹੀਂ ਮਿਲਿਆ। ਤੇ ਲੇਕਿਨ ਇੱਥੇ ਤੁਹਾਨੂੰ ਪਤਾ 10 ਪਿੰਡਾਂ ਦੇ ਵਿੱਚ ਕਿਸੇ ਬੰਦੇ ਨੂੰ ਦਵਾਨੀ ਨਹੀਂ ਮਿਲੀ। ਗਵਰਨਮੈਂਟ ਨੇ ਜ਼ਮੀਨ ਸਾਡੀ ਜ਼ਬਤ ਕਰ ਲਈ ਹੈ ਲੇਕਿਨ ਸਾਨੂੰ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਤੁਹਾਨੂੰ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ ਔਰ ਮੁਸਲਸਲ ਜਿਹੜੀ ਇਥੋਂ ਮਿੱਟੀ ਵਿੱਚ ਸਾਡੀ ਉਹ ਜ਼ਾਤੀ ਜ਼ਮੀਨ ਹੈ। ਸਾਡੀ ਜ਼ਮੀਨ ਦੇ ਵਿੱਚੋਂ ਜਦੋਂ ਮਿੱਟੀ ਲੋਕੀ ਚੋਰੀ ਵੇਚਦੇ ਨੇ ਸਾਨੂੰ ਤਕਲੀਫ ਤਾਂ ਬੜੀ ਹੁੰਦੀ ਹੈ, ਪਰ ਅਸੀਂ ਮਾੜੇ ਲੋਕ ਸਾਡੀ ਪੇਸ਼ ਨਹੀਂ ਜਾਂਦੀ। ਮੈਂ ਮਹਿਕਮੇ ਸਾਰਿਆਂ ਕੇ ਦਰਖਾਸਤ ਕਰਨਾ ਅਫਸਰ ਬਾਲਾ ਅੱਗੇ ਵੀ ਸਾਡੀ ਹੱਕ ਰਸੀ ਹੋਵੇ, ਸਾਨੂੰ ਪੈਸੇ ਵੀ ਦਵਾਏ ਜਾਣ, ਸਾਡੀ ਜਿਹੜੇ ਬੰਨ ਨੇ ਹਿਫਾਜ਼ਤ ਕੀਤੀ ਜਾਏ। ਲੋ ਜੀ ਪਿਆਰੇ ਵੇਖਣ ਵਾਲਿਓ, ਇੱਥੇ ਜਿੱਥੇ ਅਸੀਂ ਤੁਹਾਨੂੰ ਨਾਲ ਲੈ ਕੇ ਆਏ ਹਾਂ ਛਾਂਗੀ ਸੈਫਲ ਤੇ, ਜਿੱਥੇ ਕਿ ਦਿਨ ਰਾਤ ਮਿੱਟੀ ਚੋਰੀ ਹੋ ਰਹੀ ਹੈ। ਇੱਥੇ ਆਲੇ ਦੁਆਲੇ ਦੇ ਪਿੰਡਾਂ ਦੇ ਕੁਝ ਲੋਕ ਇੱਥੇ ਮੌਜੂਦ ਨੇ। ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਈਏ, ਉਹਨਾਂ ਦੇ ਹਾੜੇ, ਉਹਨਾਂ ਦੇ ਦੁੱਖੜੇ ਤੁਹਾਨੂੰ ਸੁਣਵਾਈਏ। ਉਹ ਆਪਣੀ ਜ਼ੁਬਾਨੀ ਤੁਹਾਨੂੰ ਦੱਸਣ ਕਿ ਇੱਥੇ ਗਵਰਨਮੈਂਟ ਆਫ ਪਾਕਿਸਤਾਨ ਦੇ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਇਆਂ ਦਾ, ਬਲਕਿ ਇਦੋਂ ਵੀ ਵੱਧ ਜਿਹੜਾ ਨਾ ਅਰਬਾਂ ਤੱਕ ਇੱਥੇ ਹੁਣ ਤੱਕ ਝਟਕਾ ਲੱਗ ਚੁੱਕਿਆ ਇਸ ਸਰਕਾਰ ਦੇ ਖਜ਼ਾਨੇ ਨੂੰ। ਕਿਉਂ ਕਿ ਇਹ ਨਾਲਾ ਡੇਕ ਦੇ ਕੰਢੇ ਤੇ ਵੀ ਹਰ ਮਿੰਟ ਬਾਅਦ ਤੁਸੀਂ ਵੇਖ ਲਓ ਟਰੈਕਟਰ ਟਰਾਲੀਆਂ ਔਰ ਵੱਡੇ ਡੰਪਰ, ਇੱਕ ਡੰਪਰ 'ਚ 4-4 5-5 ਟਰਾਲੀਆਂ ਮਿੱਟੀ ਪੈਂਦੀ ਹੈ। ਇਹ ਸਾਰੀ ਡੇਕ ਦੇ ਕੰਢੇ ਤੋਂ ਮਿੱਟੀ ਪੁੱਟੀ ਜਾ ਰਹੀ ਹੈ, ਨਹਿਰ ਦੇ ਕੰਢੇ ਤੋਂ ਮਿੱਟੀ ਪੁੱਟੀ ਜਾ ਰਹੀ ਹੈ। ਔਰ ਇਹ ਜਿਹੜੇ ਲੋਕ ਨੇ, ਜਿਵੇਂ ਇਹ ਭਾਈ ਗੁਲਾਮ ਮੁਰਤਜ਼ਾ ਨੇ ਗੱਲਾਂ ਸੁਣਾਈਆਂ ਨੇ, ਆਂਦੇ ਨੇ ਸਾਡੀ ਆਪਣੀ ਜ਼ਮੀਨ ਦੇ ਵਿੱਚੋਂ ਵੀ ਮਿੱਟੀ ਪੁੱਟ ਕੇ ਤੇ ਇਹਦੇ ਪੁਸ਼ਤੇ ਮਜ਼ਬੂਤ ਕੀਤੇ ਗਏ ਇਸ ਡੇਕ ਦੇ। ਲੇਕਿਨ ਹੁਣ ਸਾਨੂੰ ਤੇ ਉਸ ਮਿੱਟੀ ਦੇ ਮੁਆਵਜ਼ਾ ਵੀ ਨਹੀਂ ਦਿੱਤਾ ਗਿਆ, ਪੈਸੇ ਨਹੀਂ ਦਿੱਤੇ ਗਏ। ਲੇਕਿਨ ਮਹਿਕਮਾ ਉਹੀ ਮਿੱਟੀ ਜਿਹੜੀ ਸਾਡੀਆਂ ਪੈਲੀਆਂ 'ਚੋਂ ਪੁੱਟ ਕੇ ਇੱਥੇ ਲਾਈ ਗਈ ਸੀ, ਉਹ ਆਪਣੀ ਮਿਲੀ ਭਗਤ ਦੇ ਨਾਲ, ਆਪਣੇ ਅਸ਼ੀਰਵਾਦ ਦੇ ਨਾਲ ਚੋਰੀ ਕਰਵਾ ਰਿਹਾ। ਆਓ ਤੁਹਾਨੂੰ ਇੱਥੇ ਹੀ ਮੌਜੂਦ ਕੁਝ ਹੋਰ ਦੋਸਤਾਂ ਦੇ ਨਾਲ ਵੀ ਮਿਲਵਾਨੇ ਆ। ਸਭ ਤੋਂ ਪਹਿਲੀ ਤੋਂ ਬਾਤ ਇਹ ਵੇ ਕਿ ਸਾਡੇ ਇਲਾਕੇ ਅੰਦਰ ਮੀਆਂ ਵਾਲੀ ਬੰਗਲਾ ਜਿਹੜਾ ਰੋਡ ਹੈ, ਮੰਗਾ ਪੁਲ ਨੂੰ ਜਿਹੜਾ ਲਿੰਕ ਦਿੰਦਾ ਵੇ, ਇੱਥੋਂ ਇੱਕ ਡੇਕ ਗੁਜ਼ਰ ਜਿਹਨੂੰ ਨਾਲਾ ਡੇਕ ਆਖਿਆ ਜਾਂਦਾ ਵੇ। ਔਰ ਇਸ ਨਾਲਾ ਡੇਕ ਦੇ ਕਿਨਾਰੇ ਬੜੇ ਹੀ ਸ਼ਦੀਦ ਤਰੀਕੇ ਨਾਲ ਮੁਤਾਸਰ ਕੀਤੇ ਜਾਂਦੇ ਪਏ ਨੇ। ਸਾਹਿਬ ਇਕਤਦਾਰ ਔਰ ਸਾਹਿਬ ਤਾਕਤ ਲੋਕ ਸਾਡੇ ਲੋਕਾਂ ਵਾਸਤੇ ਬੜੀ ਵੱਡੀ ਇੱਕ ਅਜ਼ੀਅਤ ਖੜੀ ਕਰਦੇ ਪਏ ਨੇ। ਜਦੋਂ ਜੂਨ ਜੁਲਾਈ ਦਾ ਮਹੀਨਾ ਆਉਂਦਾ ਵੇ, ਇਹ ਵਾਲੀ ਡੇਕ ਜਿਹੜੀ ਇੱਕ ਸੈਲਾਬ ਬੜਾ ਵੱਡਾ ਸੈਲਾਬ ਲੈ ਕੇ ਆਉਂਦੀ ਹੈ, ਜਿਹਦੀ ਵਜ੍ਹਾ ਤੋਂ ਸਾਡਾ ਪੂਰਾ ਇਲਾਕਾ ਅੱਗੇ ਮੁਤਾਸਰ ਹੁੰਦਾ ਵੇ। ਪਹਿਲੇ ਵੀ ਇਹਦੇ ਕੰਢੇ ਬਿਲਕੁਲ ਇੰਤਹਾਈ ਨਾਕਸ ਨੇ ਔਰ ਫਿਰ ਉਸ ਤੋਂ ਬਾਅਦ ਇੱਥੋਂ ਕਰੋੜਾਂ ਰੁਪਈਆਂ ਦੀ ਐਕਸੀਨ ਔਰ ਓਵਰਸੀ ਨਾਲ ਮਿਲ ਕੇ ਸਾਡੇ ਮੀਆਂ ਵਾਲੀ ਬੰਗਲਾ ਦੇ ਅੰਦਰ ਇੱਕ ਹਗਾਜ਼ ਹਾਊਸਿੰਗ ਸੁਸਾਇਟੀ ਬਣਦੀ ਪਈ ਹੈ, ਜਿਹਦੇ ਵਿੱਚ ਮਿੱਟੀ ਕਰੋੜਾਂ ਰੁਪਈਆਂ ਦੀ ਵੇਚੀ ਜਾਂਦੀ ਪਈ ਹੈ। ਔਰ ਉਸ ਤੋਂ ਬਾਅਦ ਇਹਨਾਂ ਦੂਸਰਾ ਕੰਮ ਹੀ ਕਰਨਾ, ਪਹਿਲਾਂ ਸਾਡੇ ਇਹ ਕੰਢੇ ਕਮਜ਼ੋਰ ਕਰਦੇ ਨੇ ਡੇਕ ਦੇ, ਔਰ ਉਸ ਤੋਂ ਬਾਅਦ ਫਿਰ ਇਹਨਾਂ ਨੇ ਇਹਦੀ ਮੁਰੰਮਤ ਵਾਸਤੇ ਕੌਮੀ ਖਜ਼ਾਨੇ ਦੇ ਵਿੱਚੋਂ ਕਰੋੜਾਂ ਰੁਪਈਏ ਫਿਰ ਇੱਥੇ ਆਪ ਲਾਗਤ ਲਵਾਉਣੀ ਹੈ। ਤਾਂ ਅਸੀਂ ਇਹ ਗੁਜ਼ਾਰਿਸ਼ ਕਰਨੇ ਆ ਜਿਹੜੇ ਸਾਹਿਬ ਤਾਕਤ ਔਰ ਸਾਹਿਬ ਇਕਤਦਾਰ ਲੋਕ ਨੇ, ਤੇ ਇਹਦੇ ਉੱਤੇ ਬੜੀ ਇੱਕ ਸਾਡੇ ਇਲਾਕੇ ਵਾਸਤੇ ਇੱਕ
ਅਫਸੋਸ ਦਾ ਬਾਤ ਹੈ, ਇਹਦੇ ਉੱਤੇ ਐਕਸ਼ਨ ਲਵੋ ਔਰ ਭਰਪੂਰ ਐਕਸ਼ਨ ਲਵੋ ਕਿ ਇਹਨੂੰ ਫਿਲ ਫੋਰ ਇਹਨੂੰ ਖਤਮ ਕੀਤਾ ਜਾਵੇ, ਇਹਨੂੰ ਰੋਕਿਆ ਜਾਵੇ। ਅਗਰ ਇਹ ਰੋਕਿਆ ਨਾ ਗਿਆ ਤੇ ਇਲਾਕੇ ਵਾਸਤੇ ਬੜਾ ਵੱਡਾ ਖਤਰਾ ਬਣ ਸਕਦਾ ਵੇ ਕਿ ਅੱਗੋਂ ਸੈਲਾਬ ਦੇ ਅੰਦਰ ਕਮ ਸੇ ਕਮ ਇਸ ਡਰੇਕ ਦੇ ਕਿਨਾਰੇ 15 ਤੋਂ 20 ਪਿੰਡ ਆਉਂਦੇ ਨੇ ਕਿ ਜਿਹੜੇ ਇਹਦੇ ਸੈਲਾਬ ਦੀ ਵਜ੍ਹਾ ਤੋਂ ਮੁਤਾਸਰ ਹੋ ਸਕਦੇ ਨੇ। ਔਰ ਉਸ ਤੋਂ ਬਾਅਦ ਸਾਡੇ ਜ਼ਿਮੀਂਦਾਰ ਲੋਕ ਜਿਹੜੇ ਨੇ ਇਸ ਡਰੇਕ ਦੇ ਕੰਢੇ ਤੋਂ ਆਪਣੇ ਜਾਨਵਰਾਂ ਵਾਸਤੇ ਉਹ ਚਾਰਾ ਲੈ ਆਉਂਦੇ ਨੇ ਔਰ ਜਿਹੜਾ ਰਸਤਾ ਵੇ ਉਹ ਵੀ ਸ਼ਦੀਦ ਮੁਤਾਸਰ ਪਿਆ ਹੁੰਦਾ ਵੇ। ਤਾਂ ਮੇਰੀ ਇਹ ਗੁਜ਼ਾਰਿਸ਼ ਹੈ, ਬਲਕਿ ਸਾਡੇ ਅਹਿਲੇ ਇਲਾਕਾ ਦੀ ਗੁਜ਼ਾਰਿਸ਼ ਹੈ ਕਿ ਇਹਦੇ ਉੱਤੇ ਬੜੀ ਸਖਤੀ ਨਾਲ ਨੋਟਿਸ ਲਿਆ ਜਾਏ ਔਰ ਇਸ ਜ਼ਾਲਮ ਮਾਫੀਆ ਨੂੰ ਲਗਾਮ ਪਾ ਕੇ ਸਾਹਿਬੇ ਇਹਨਾਂ ਦੇ ਜਿਹੜਾ ਨਾ ਇਹਨਾਂ ਦੇ ਅੰਜਾਮ ਨੂੰ ਪਹੁੰਚਾਇਆ ਜਾਏ। ਲਓ ਜੀ ਪਿਆਰੇ ਵੇਖਣ ਵਾਲਿਓ, ਪਹਿਲੇ ਅਸੀਂ ਤੁਹਾਨੂੰ ਛਾਂਗੀ ਸੈਫਲ ਦੇ ਉੱਤੇ ਵਿਜ਼ਿਟ ਕਰਵਾਇਆ, ਅਸੀਂ ਤੁਹਾਨੂੰ ਦਿਖਾਇਆ ਵੀ ਕਿਸ ਤਰ੍ਹਾਂ ਦਿਨ ਰਾਤ ਕੁਝ ਲੋਕ ਇੱਥੋਂ ਮਿੱਟੀ ਚੋਰੀ ਕਰ ਰਹੇ ਨੇ। ਤੁਸੀਂ ਆਪਣੀ ਅੱਖੀਂ ਦੇਖਿਆ ਕਿ ਨਹਿਰ ਦੇ ਕਿਨਾਰੇ ਦੇ ਉੱਤੋਂ ਵੀ ਤੇ ਡੇਕ ਦੇ ਕੰਢਿਆਂ ਤੋਂ ਵੀ ਡੰਪਰਸ ਦੇ ਜ਼ਰੀਏ, ਟਰੈਕਟਰ ਟਰਾਲੀਜ਼ ਦੇ ਜ਼ਰੀਏ ਲੋਕ ਦਿਨ ਰਾਤ ਮਿੱਟੀ ਚੁੱਕ ਰਹੇ ਨੇ। ਐਕਸੀਵੇਟਰਸ ਦੇ ਨਾਲ ਮਿੱਟੀ ਭਰ ਕੇ ਤੇ ਇੱਥੋਂ ਲੈ ਕੇ ਜਾ ਕੇ ਮੁਬੱਯਨਾ ਤੌਰ ਦੇ ਉੱਤੇ ਇੱਕ ਕੋਲੀ ਹਾਊਸਿੰਗ ਕਲੋਨੀ ਜਿਹੜੀ ਹੈ ਉਹ ਬਣ ਰਹੀ ਹੈ ਤੇ ਉੱਥੇ ਜਾ ਕੇ ਇਹ ਮਿੱਟੀ ਪਾ ਰਹੇ ਨੇ। ਇਹ ਮਿੱਟੀ ਕੌਣ ਵੇਚ ਰਿਹਾ, ਕਿਉਂ ਵੇਚ ਰਿਹਾ? ਇਸ ਮਿੱਟੀ ਦੇ ਇੱਥੋਂ ਪੁੱਟ ਕੇ ਤੇ ਫਰੋਖਤ ਕਰ ਦੇਣ ਦੇ ਨਾਲ ਨਹਿਰ ਦੇ ਤੇ ਡੇਕ ਦੇ ਕਿਨਾਰੇ ਕਿਸ ਕਦਰ ਕਮਜ਼ੋਰ ਹੋ ਜਾਣਗੇ, ਉਹਦੇ ਬਾਅਦ ਅਸਰਾਤ ਕੀ ਹੋਣਗੇ। ਇਸੇ ਮੌਕੇ ਦੇ ਨਾਲ ਹੀ ਜਿੱਥੇ ਕਿ ਮਿੱਟੀ ਚੋਰੀ ਹੋ ਰਹੀ ਹੈ ਉਸ ਸਾਈਟ ਦੇ ਨਾਲ ਹੀ ਇੱਕ ਪਿੰਡ ਹੈ ਕੋਟਲੀ ਸ਼ਮਸ। ਅਸੀਂ ਇਸ ਵੇਲੇ ਉੱਥੇ ਆਏ ਹਾਂ। ਪਿੰਡ ਦੇ ਕੁਝ ਦੋਸਤ ਮੁਅੱਜ਼ਜ਼ੀਨ ਲੰਬੜਦਾਰ ਸਾਹਿਬ ਹੋਰ ਸਾਡੇ ਨਾਲ ਮੌਜੂਦ ਨੇ। ਆਓ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਨੇ ਆ ਤੇ ਉਹਨਾਂ ਤੋਂ ਪੁੱਛਨੇ ਆ ਕਿ ਇਹ ਕੀ ਮਾਜਰਾ ਹੈ। ਅਸਲਾਮ ਅਲੈਕਮ ਜੀ। ਵਾਲੇਕਮ ਸਲਾਮ ਜੀ। ਤੁਸੀਂ ਇੱਥੇ ਰਹਿੰਦੇ ਹੋ ਜੀ? ਹਾਂਜੀ, ਇਹ ਕਿਹੜਾ ਤੁਹਾਡਾ ਪਿੰਡ ਹੈ? ਕੋਲੀ ਸ਼ਮਸ। ਅੱਛਾ, ਇਹ ਦੱਸੋ ਕਿ ਇਹ ਜਿਹੜੀ ਮਿੱਟੀ ਚੋਰੀ ਹੋ ਰਹੀ ਹੈ, ਹਾਂਜੀ, ਸਾਨੂੰ ਇੱਥੋਂ ਪਿੰਡ ਦੇ ਲੋਕਾਂ ਨੇ, ਆਲੇ ਦੁਆਲੇ ਦੇ ਜਿਹੜੇ ਇੱਥੇ ਦਿਹਾਤ ਨੇ, ਉੱਥੋਂ ਦੇ ਕੁਝ ਦੋਸਤਾਂ ਨੇ ਫੋਨ ਕੀਤੇ ਨੇ ਕਿ ਗੁਜ਼ਸ਼ਤਾ ਮਹੀਨੇ ਡੇਢ ਤੋਂ ਇੱਥੇ ਤੁਹਾਡੇ ਜਿਹੜਾ ਛਾਂਗੀ ਸੈਫਲ ਹੈ ਤੇ ਇੱਥੋਂ ਮਿੱਟੀ ਚੁੱਕੀ ਜਾ ਰਹੀ ਹੈ। ਐਕਸੀਵੇਟਰਸ ਲੱਗੇ ਨੇ, ਅਸੀਂ ਆ ਕੇ ਅੱਖੀਂ ਵੀ ਵੇਖਿਆ, ਅਸੀਂ ਸਾਰੀ ਉੱਥੇ ਪਿਕਚਰਾਈਜ਼ ਵੀ ਕੀਤਾ। ਤੇ ਇਹ ਮਿੱਟੀ ਕੌਣ ਚੁਕਵਾਉਂਦਾ ਪਿਆ ਤੇ ਕਿਸ ਤਰ੍ਹਾਂ ਚੁੱਕੀ ਜਾ ਰਹੀ ਹੈ, ਇਹਦੇ ਬਾਰੇ 'ਚ ਤੁਸੀਂ ਆਲੇ ਦੁਆਲੇ ਪਿੰਡਾਂ 'ਚ ਵਸਦੇ ਹੋ, ਤੁਸੀਂ ਇਤਰਾਜ਼ ਨਹੀਂ ਕਰਦੇ? ਨਹਿਰ ਦੇ ਕੰਢੇ ਜਿਹੜੇ ਨੇ, ਡੇਕ ਦੇ ਕੰਢੇ, ਉਹਨਾਂ ਨੂੰ ਇਹ ਕਮਜ਼ੋਰ ਕਰਨ ਡਏ ਨੇ, ਪੁਸ਼ਤੇ ਕਮਜ਼ੋਰ ਹੋਣ ਡਏ ਨੇ। ਅੱਗੋਂ ਗਰਮੀ ਦਾ ਜਿਉਂ ਮੌਸਮ ਆਉਣਾ ਇੱਥੇ ਤੇ ਬੇਤਹਾਸ਼ਾ ਪਾਣੀ ਆ ਜਾਣਾ ਤੇ ਫਿਰ ਪਿੰਡ ਸਾਰੇ ਡੁੱਬ ਜਾਣਗੇ, ਤੇ ਤੁਸੀਂ ਕਿਉਂ ਨਹੀਂ ਇਤਰਾਜ਼ ਕਰਦੇ? ਸਰ ਇਤਰਾਜ਼ ਤੇ ਤਾਂ ਕਰਨੇ ਆ। ਇੱਕ ਮਹਿਕਮਾ ਡਰੇਨ ਹੁੰਦਾ ਹੈ, ਡੇਕਾਂ ਦਾ ਮਹਿਕਮਾ, ਅਗਰ ਉਹਨਾਂ ਦੇ ਬਗੈਰ ਪੁੱਛਣ ਗਿੱਛਣ ਤੋਂ ਜਦੋਂ ਕੋਈ ਟਰਾਲੀਆਂ ਵਾਲੇ ਪੁੱਟਦੇ ਹਨ ਤੇ ਉਸੇ ਟਾਈਮ ਇਸਤਗਾਸਾ ਦੇ ਦਿੰਦੇ ਹੁੰਦੇ ਆ ਥਾਣੇ, ਉਹਨਾਂ ਦੇ ਪਰਚਾ ਹੋ ਜਾਂਦਾ ਹੈ ਜੀ। ਇਹ ਸਰ ਹੁਣ ਬਹੁਤ ਜ਼ਿਆਦਾ ਪੈਸਾ ਕਮਾ ਰਹੇ ਨੇ। 1100 ਰੁਪਈਆ ਫੀ ਟਰਾਲੀ ਦਾ ਲੈਂਦੇ ਨੇ, 5000 ਰੁਪਈਆ ਇੱਕ ਡੈਂਪਰ ਦਾ ਲੈਂਦੇ ਨੇ ਪਏ। ਓਵਰਸੀਰ ਜਿਹੜਾ ਡਰੇਨਾਂ ਦਾ ਤੇ ਐਸਡੀਓ, ਇਹਨਾਂ ਦੀ ਮਿਲੀ ਭਗਤ ਤੋਂ ਬਗੈਰ ਸਰ ਇੱਕ ਟੱਪ ਵੀ ਇਥੋਂ ਮਿੱਟੀ ਦਾ ਨਹੀਂ ਭਰਿਆ ਜਾ ਸਕਦਾ। ਅੱਛਾ, ਉਹਨਾਂ ਆਪਣੇ ਪ੍ਰਾਈਵੇਟ ਬੰਦੇ ਭਾਏ ਨੇ, ਆਪ ਸਾਈਡਾਂ ਦੇ ਨੇ, ਉਹ ਪਰਚੀ ਲੈ ਰਹੇ ਨੇ। ਅਗਰ ਇਹ ਇਸਤਗਾਸਾ ਦੇਣ ਤੇ ਪੁਲਿਸ ਕਾਰਵਾਈ ਕਰਦੀ ਹੈ, ਵਰਨਾ ਪੁਲਿਸ ਇਸ ਕੰਮ 'ਚ ਕਾਰਵਾਈ ਨਹੀਂ ਕਰ ਸਕਦੀ। ਲਿਹਾਜ਼ਾ ਸਰ ਇਹ ਉਹ ਮਿਲੀ ਭਗਤ ਕਰਕੇ ਡੇਲੀ ਦੀ ਆ, ਥੋੜੇ ਜਿਹੇ ਏਰੀਏ 'ਚ 5 ਤੋਂ 6 ਲੱਖ ਰੁਪਈਆ ਇਹਨਾਂ ਨੂੰ ਇਨਕਮ ਹੈ ਰੋਜ਼ ਦੀ। ਤੇ ਇਹ ਸਾਰਾ ਅੱਜ ਤੋਂ 3 ਸਾਲ ਪਹਿਲੋਂ ਅਰਬਾਂ ਰੁਪਈਆਂ ਦਾ ਮਨਸੂਬਾ ਹੀ ਡੇਕਾਂ ਦੇ ਜਿਹੜੇ ਬੰਨ ਮਜ਼ਬੂਤ ਕੀਤੇ ਸਨ ਇਹਨਾਂ ਨੇ। ਹੁਣ ਤੁਸੀਂ ਵੀਡੀਓ ਬਣਾਈ ਹੈ, ਵੇਖਿਆ ਕੰਢੇ 10-10 ਫੁੱਟ ਰਹਿ ਗਏ ਨੇ। ਜਦੋਂ ਸਲਾਬ ਦਾ ਇੱਕ ਜ਼ੋਰਦਾਰ ਰੇਲਾ ਹੁੰਦਾ ਨਾ, ਇਹ ਕੰਢੇ ਭੁਰ ਕੇ ਥੱਲਿਓਂ ਦੀ ਮੁੱਗ ਪੈਣੇ ਨੇ। ਇਹ ਜਿਹੜੇ 15-20 ਪਿੰਡ ਨੇ, ਖਰਬਾਂ ਰੁਪਈਆਂ ਦੀ ਫਸਲ ਇਹਨਾਂ ਦੀ ਤਬਾਹ ਹੋ ਜਾਣੀ ਹੈ। ਕੋਈ ਸੁਣਨ ਵਾਲਾ ਨਹੀਂ, ਕੋਈ ਗਿਣਨ ਵਾਲਾ ਨਹੀਂ। ਇਹ ਹੁਣ ਸਾਰਾ ਅਸੀਂ ਪਿੰਡਾਂ ਦੇ ਲੋਕ ਜਾਈਏ ਕਿੱਥੇ? ਡੀਸੀ ਦਫ਼ਤਰ ਟੁਰ ਜੋ, ਕੋਈ ਬੂਹਾ ਨਹੀਂ ਖੋਲਦਾ, ਕਿਸੇ ਸੁਣਨੀ ਨਹੀਂ। ਹੋਰ ਕਿਤੇ ਇਦੋਂ ਵੱਡਾ ਏਸੀ ਦਫ਼ਤਰ ਟੁਰ ਜੋ, ਉਹ ਵੀ ਰਲੇ ਨੇ। ਮੰਥਲੀ ਤੇ ਜਾਂਦੀ ਹੈ ਤੋੜ ਤੱਕ। ਤੇ ਤੁਸੀਂ ਸਾਡੀ ਆਵਾਜ਼ ਅਗਰ ਪਹੁੰਚਾ ਦਿਓ ਕਮਿਸ਼ਨਰ ਸਾਹਿਬ ਜਾਂ ਡੀਸੀ ਸਾਹਿਬ ਤੱਕ ਤੇ ਫੇਰ ਹੈ ਜੇ ਸੁਣਵਾਈ ਹੋ ਜੇ, ਵਰਨਾ ਇਹ ਮਾਫੀਆ ਜਿਹੜਾ ਬਹੁਤ ਤਗੜਾ ਹੈ। ਇਹਨਾਂ ਨੇ ਸਾਰੇ ਤਬਾਹੀ ਉੱਡ ਜਾਣੀ ਹੈ। ਫਿਰ ਅੱਗੋਂ ਜਦੋਂ ਫਸਲ ਆਉਣੀ ਹੈ ਸਾਡੀ ਮੂੰਜੀ ਦੀ, ਤੇ ਇਹ ਡੇਕ ਦੇ ਬੰਨ ਟੁੱਟ ਜਾਣੇ ਨੇ। ਇਹ ਸਰ ਜਿੱਥੋਂ ਤੁਸੀਂ ਤਸਵੀਰਾਂ ਬਣਾਈਆਂ ਨੇ ਨਾ, ਇੱਥੋਂ ਪਿਛਲੇ ਸਾਲ ਟੁੱਟ ਗਈ ਸੀ। ਅੱਛਾ, ਹੁਣ ਫੇਰ ਜਾ ਕੇ ਵੇਖੋ ਉਹਨੂੰ ਬਿਲਕੁਲ ਖਤਮ ਕਰਨ ਦੇ ਨੇ। ਨਹੀਂ ਤਾਂ ਪਹਿਲੇ ਇਹ ਵੇਚ ਲੈਂਦੇ ਨੇ। ਅਗਰ ਇਹ ਕਾਨੂੰਨੀ ਤੌਰ ਤੇ ਵੀ ਵੇਚਣ ਡਏ ਨੇ ਤੇ ਪਹਿਲੇ ਵੇਚ ਲੈਂਦੇ ਨੇ ਤੇ ਬਾਅਦ ਵਿੱਚ ਫੇਰ ਸਰਕਾਰ ਦੇ ਖਜ਼ਾਨੇ ਦੇ ਵਿੱਚੋਂ ਕਰੋੜਾਂ ਅਰਬਾਂ ਦੀ ਮਿੱਟੀ ਫੇਰ ਪਵਾਉਂਦੇ ਨੇ, ਤੇ ਇਹ ਪਹਿਲੇ ਹੀ ਕਿਉਂ ਵੇਚਦੇ ਨੇ?
ਸਰ ਕਾਨੂੰਨੀ ਤੌਰ ਤੇ ਅਗਰ ਜਿਹੜੀ ਵਿਕਦੀ ਹੈ ਨਾ, ਪੰਧੀਆਂ ਦੇ ਠੇਕੇ ਹੁੰਦੇ ਨੇ, ਦਰਿਆਵਾਂ ਦੇ ਵੀ ਹੁੰਦੇ ਨੇ, ਡੇਕਾਂ ਦੇ ਵੀ ਹੁੰਦੇ ਨੇ, ਲੇਕਿਨ ਉਹ ਕੰਡਿਆਂ ਤੋਂ ਵਾਵਾ ਹਟ ਕੇ ਅੰਦਰੋਂ ਜਿਹੜਾ ਕਸੂ ਹੁੰਦਾ ਨਾ ਉੱਥੋਂ ਚੁੱਕਦੇ ਨੇ। ਉਹ ਜਿਹੜੀ ਭੱਲ ਸਫਾਈ ਹੁੰਦੀ ਹੈ ਉਹ ਹੁੰਦੀ ਹੈ, ਦੂਜੇ ਕੰਡੇ ਨੂੰ ਤੇ ਉਹ ਹੱਥ ਵੀ ਨਹੀਂ ਲਾਉਂਦੇ। ਤੇ ਇੱਥੇ ਅਸੀਂ ਆਪ ਵੀ ਦੇਖਿਆ ਔਰ ਅਸੀਂ ਫਿਲਮ ਵੀ ਬਣਾਈ ਹੈ ਕਿ ਵਾਕਈ ਉਹ ਤਾਂ ਸਾਰੇ ਕੰਡੇ ਹੀ ਭੋਰਨ ਡਏ ਨੇ। ਇਹ ਤੇ ਸਾਰੇ ਕੰਡੇ ਤਬਾਹ ਕਰ ਛੜੇ ਨੇ। ਇਹ 25 ਫੁੱਟ ਕੰਡੇ ਹਾਂ ਕਾਨੂੰਨ ਦੇ ਵਿੱਚ, ਹੁਣ 10 ਫੁੱਟ ਵੀ ਨਹੀਂ ਰਹਿ ਗਿਆ। ਤੇ ਉਹਦੀਆਂ ਥੱਲੇ ਬੁਨਿਆਦਾਂ ਇਹਨਾਂ ਨੇ ਖਤਮ ਕਰ ਦਿੱਤੀਆਂ ਨੇ। ਉਹ ਜਦੋਂ ਪਾਣੀ ਦਾ ਜ਼ੋਰਦਾਰ ਰੇਲਾ ਆਉਣਾ ਨਾ, ਉਹ ਘੁਰਲੂ ਪੈਣਾ ਤੇ ਉਹ ਖਤਮ ਹੋ ਜਾਣਾ ਕੰਮ। ਤੇ ਆ ਸਾਰੇ ਪਿੰਡ ਜਿਹੜੇ ਨੇ ਅਰਬਾਂ ਰੁਪਏ, ਇਹ ਕਰੋੜਾਂ ਰੁਪਈਆ 2 SDO ਓਵਰਸੀਰ ਖਾਣੇ ਨੇ ਤੇ ਅਰਬਾਂ ਰੁਪਈਆ ਦਾ ਸਾਰੇ ਪਿੰਡਾਂ ਦਾ ਨੁਕਸਾਨ ਹੋਣਾ। ਲੋ ਜੀ, ਤੁਸਾਂ ਲੰਬੜਦਾਰ ਮੁਹੰਮਦ ਨਵਾਜ਼ ਗੁੱਜਰ ਸਾਹਿਬ ਦੀਆਂ ਗੱਲਾਂ ਬਾਤਾਂ ਸੁਣੀਆਂ। ਗੱਲ ਤੇ ਇਹਨਾਂ ਦੀ ਬਜਾਏ ਕਿ ਚਲੋ 2 4 5 ਕਰੋੜ ਰੁਪਏ ਦੀ ਮਿੱਟੀ ਵੇਚ ਕੇ ਖਾ ਜਾਣਗੇ ਓਵਰਸੀਅਰ ਸਾਹਿਬ ਜਾਂ SDO ਸਾਹਿਬ ਬਕੌਲ ਇਹਨਾਂ ਦੇ, ਲੇਕਿਨ ਕਰੋੜਾਂ ਅਰਬਾਂ ਦਾ ਨੁਕਸਾਨ ਪਿੰਡਾਂ ਵਾਲਿਆਂ ਦਾ ਵੀ ਹੋ ਜਾਏਗਾ ਔਰ ਸਾਡੇ ਪਾਕਿਸਤਾਨ ਦੇ ਖਜ਼ਾਨੇ, ਕੌਮੀ ਖਜ਼ਾਨੇ ਦਾ ਵੀ ਹੋਏਗਾ। ਤੁਸੀਂ ਇਹ ਵੀ ਤੇ ਦੇਖੋ ਨਾ ਕਿ ਇਹ ਤੇ 5-10 ਕਰੋੜ ਲੈ ਕੇ ਘਰ ਟੁਰ ਜਾਣਗੇ ਤੇ ਫਿਰ ਗੌਰਮੈਂਟ ਆਫ ਪਾਕਿਸਤਾਨ ਮਹਿਕਮਾ ਇਰੀਗੇਸ਼ਨ ਜਿਹੜਾ, ਮਹਿਕਮਾ ਨਹਾਰ ਜਿਹੜਾ, ਉਹ ਕਿੰਨੇ ਕਰੋੜਾਂ ਅਰਬਾਂ ਦੀ ਫਿਰ ਇੱਥੇ ਮਿੱਟੀ ਪਵਾ ਕੇ ਤੇ ਫਿਰ ਇਹ ਪੁਸ਼ਤਿਆਂ ਦੇ ਉੱਤੇ ਪੱਥਰ ਪਵਾਏਗੀ ਤੇ ਫਿਰ ਇਹ ਮਜ਼ਬੂਤ ਹੋਣਗੇ। ਓਚਰਾਂ ਨੂੰ ਜਿਹੜਾ ਗਰੀਬਾਂ ਦਾ, ਆਵਾਮੁਨ ਨਾਸ ਦਾ, ਜ਼ਿਮੀਂਦਾਰਾਂ ਦਾ ਨੁਕਸਾਨ ਹੋ ਜਾਏਗਾ। ਜ਼ਿਮੀਂਦਾਰ ਨੂੰ ਕਦੀ ਫਿਰ ਗੌਰਮੈਂਟ ਜਿਹੜੀ ਹੈ ਉਹਦੀ ਭਰਤ ਭਰਦੀ ਨਹੀਂ, ਉਹਦਾ ਨੁਕਸਾਨ ਪੂਰਾ ਕਰਦੀ ਨਹੀਂ। ਆਓ ਕੁਝ ਹੋਰ ਦੋਸਤ ਨਾਲ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨੇ ਆ। ਕੀ ਤੁਹਾਡਾ ਨਾਂ ਹੈ? ਗੁਲਾਮ ਕਾਦਰ ਜੀ। ਅੱਛਾ, ਇਹ ਦੱਸੋ ਬਾਬਾ ਜੀ ਗੁਲਾਮ ਕਾਦਰ ਸਾਹਿਬ ਕਿ ਇੱਥੇ ਇਹ ਜਿਹੜਾ ਪੁੱਟੀ ਜਾਂਦੇ ਨੇ ਦਿਨ ਰਾਤ ਮਿੱਟੀ, ਤੁਹਾਡੇ ਪਿੰਡ ਦੇ ਮੁੱਢ ਡੇਕ ਪਈ ਵਗਦੀ ਹੈ ਤੇ ਇੱਥੋਂ ਮਿੱਟੀ ਲਈ ਜਾਂਦੇ ਨੇ ਪਏ, ਤੇ ਇੱਥੇ ਪਿਛਲੀ ਵਾਰੀ ਵੀ ਸਲਾਬ ਆਇਆ ਸੀ, ਪਿਛਲੀ ਵਾਰੀ ਵੀ ਡੇਕ ਦਾ ਇੱਥੋਂ ਕੰਡਾ ਟੁੱਟ ਗਿਆ ਸੀ, ਤੁਹਾਡੀਆਂ ਸਾਰੀਆਂ ਫਸਲਾਂ ਤਬਾਹ ਹੋਈਆਂ ਹਨ। 2 ਥਾਵਾਂ ਤੋਂ ਟੁੱਟੀ ਸੀ। 2 ਥਾਵਾਂ ਤੋਂ ਟੁੱਟੀ ਸੀ ਤੇ ਹੁਣ ਫੇਰ ਉਹ ਪੁੱਟੀ ਜਾਂਦੇ ਨੇ ਤੇ ਤੁਸੀਂ ਜਾ ਕੇ ਤਰਾਜ਼ ਨਹੀਂ ਉੱਥੇ ਕਰਦੇ? ਕਰਨੇ ਆ ਜੀ, ਬੜਾ ਡੱਕਨੇ ਆ ਤੇ ਨਹੀਂ, ਸਾਡੇ ਆਖੇ ਨਹੀਂ ਮੁੜਦੇ। ਅੱਛਾ, ਹਾਂਜੀ, ਸਾਡਾ ਬੜਾ ਨੁਕਸਾਨ ਕਰਦੇ ਨੇ। ਤੁਸੀਂ AC ਕੋਲ ਜਾਂ DC ਸਾਹਿਬ ਕੋਲ ਗਏ ਹੋ? ਨਹੀਂ ਜੀ, ਅਸੀਂ ਨਹੀਂ ਉੱਥੋਂ ਤੱਕ ਨਹੀਂ ਗਏ। ਹੋਰ ਪੁਲਿਸ ਆਉਂਦੀ ਹੈ, ਉਹਨਾਂ ਨੂੰ ਫੋਨ ਕਰੀਦਾ, ਉਹ ਆਪਣਾ ਉਹ ਵੀ ਲੈ ਕੇ ਪੈਸੇ ਤੇ ਉਹ ਵੀ ਛੱਡ ਦਿੰਦੀ ਹੈ। ਚਲੋ ਇਹ ਅਗਲੇ ਭਾਗ ਫੇਰ ਉਸੇ ਰਸਤੇ ਪੈਰੇ ਚੱਲਦੇ ਨੇ। ਤੇ ਇੱਥੋਂ ਇਹ ਜਿਹੜੀ ਮਿੱਟੀ ਦਾ ਪੁੱਟਣਾ ਹੈ, ਇਹ ਪੁੱਟਿਆ ਜਾਣਾ ਤੁਹਾਡੇ ਲਈ ਨੁਕਸਾਨ ਦੇ ਵੀ ਖਤਰਾ ਹੈ? ਬਿਲਕੁਲ ਜੀ, ਖਤਰਾ, ਬਿਲਕੁਲ ਬਹੁਤ ਖਤਰਾ। ਹਾਂ, ਸਾਡਾ ਬੜਾ ਫਸਲ ਨੁਕਸਾਨ ਹੁੰਦਾ ਤੇ ਇਹ ਮੇਰਾ ਮਤਲਬ ਨਹੀਂ ਰੁਕਦੇ। ਚੋਰੀ ਛੱਪੀ ਪਏ ਰਾਤ ਨੂੰ ਵੀ, ਦਿਨੇ ਵੀ, ਜਿਵੇਂ ਹੁੰਦਾ ਉਹਨਾਂ ਦੀ ਲੱਗਦੀ ਹੈ ਪਈ ਦਿਹਾੜੀ। ਤੇ ਸਾਨੂੰ ਬੜਾ ਨੁਕਸਾਨ ਇਹਦਾ, ਇਹ ਨਹੀਂ ਮੁੜਦੇ ਸਾਡੇ ਤੋਂ। ਲੋ ਜੀ ਸਾਹਿਬੋ, ਤੁਸੀਂ ਇਸ ਪਿੰਡ ਦੇ ਇੱਕ ਮੁਅੱਜ਼ਜ਼ ਬਜ਼ੁਰਗ ਨੇ ਬਾਬਾ ਜੀ ਗੁਲਾਮ ਕਾਦਰ, ਉਹਨਾਂ ਦੀਆਂ ਗੱਲਾਂ ਬਾਤਾਂ ਸੁਣੀਆਂ। ਪਿਆਰੇ ਨਬੀ ਪਾਕ ਫਰਮਾਇਆ ਸੀ ਸੈਯਦੁਲ ਕੌਮ ਖਾਦਮਹੁਮ, ਕੌਮ ਦਾ ਸਰਦਾਰ ਕੌਮ ਦਾ ਖਾਦਮ ਹੁੰਦਾ। ਇਹ ਜਿਹੜਾ AC ਹੈ ਡਸਕੇ ਦਾ ਜਾਂ ਡਿਪਟੀ ਕਮਿਸ਼ਨਰ ਸਿਆਲਕੋਟ ਦੇ ਨੇ, ਇਹ ਅਫਸਰਸ਼ਾਹੀ ਅਖਵਾਉਂਦੇ ਨੇ। ਹਾਲਾਂਕਿ ਇਹਨਾਂ ਨੂੰ ਆਵਾਮ ਦਾ ਖਾਦਮ ਤੇ ਨੌਕਰ ਹੋਣਾ ਚਾਹੀਦਾ ਔਰ ਪਿੰਡ ਪਿੰਡ ਜਾ ਕੇ ਆਪਣੇ ਇਲਾਕੇ ਦੇ ਵਿੱਚ ਜਿੱਥੇ ਅੱਲਾਹ ਪਾਕ ਨੇ ਇਹਨਾਂ ਨੂੰ ਡਿਪਿਊਟ ਕੀਤਾ ਹੈ, ਜਿੱਥੇ ਇਹਨਾਂ ਦੀ ਡਿਊਟੀ ਲੱਗੀ ਹੈ, ਇਹਨਾਂ ਨੂੰ ਚਾਹੀਦਾ ਆਪਣੇ ਉਸ ਪੂਰੇ ਇਲਾਕੇ, ਆਪਣੀ ਪੂਰੀ ਤਹਿਸੀਲ 'ਚ AC ਫਿਰੇ, ਆਪਣੇ ਪੂਰੇ ਜ਼ਿਲ੍ਹੇ ਦੇ ਵਿੱਚ ਡਿਪਟੀ ਕਮਿਸ਼ਨਰ ਫਿਰੇ ਤੇ ਆਵਾਮ ਦੇ ਹਾਲਾਤ ਜਾਣੇ ਔਰ ਪਤਾ ਕਰੇ ਕਿ ਗਰੀਬਾਂ ਨਾਲ ਕੀ ਪਈ ਹੁੰਦੀ ਹੈ। ਛੋਟੇ ਜ਼ਿਮੀਂਦਾਰ ਮਹਿੰਗਾਈ ਨੇ ਤੇ ਅੱਗੇ ਹੀ ਆਵਾਮ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ, ਲੇਕਿਨ ਅਫਸਰਾਨ ਆਪਣੇ ਠੰਡਿਆਂ ਦਫ਼ਤਰਾਂ ਦੇ ਵਿੱਚ AC ਲਾ ਕੇ ਮਗਨ ਹੋਏ ਰਹਿੰਦੇ ਨੇ, ਜਦੋਂ ਕਿ ਚੋਰ ਚਕਾਰ ਜਿਹੜੇ ਨੇ ਉਹ ਦਿਨ ਰਾਤ ਕੰਮ ਤੇ ਖਲੋਤੇ ਨੇ ਤੇ ਮੁਹਾਫਜ਼ ਦਬਕੇ ਹੋਏ ਨੇ। ਆਓ ਕੁਝ ਹੋਰ ਦੋਸਤਾਂ ਨਾਲ ਗੱਲਾਂ ਕਰੀਏ। ਕੀ ਤੁਹਾਡਾ ਨਾਂ ਜੇ? ਰਿਆਸਤ ਅਲੀ ਜੀ। ਅੱਛਾ, ਤੁਸੀਂ ਵੀ ਐਸੇ ਪਿੰਡ ਦੇ ਰਹਿਣ ਵਾਲੇ ਹੋ? ਕੋਲਡੀ ਸ਼ਮਸ ਦੇ ਰਹਿਣ ਵਾਲੇ ਆ। ਅੱਛਾ ਜੀ, ਇਹ ਦੱਸੋ ਹਜ਼ੂਰ ਕਿ ਤੁਹਾਡੇ ਮੁੱਢ, ਤੁਹਾਡੇ ਗੁਆਂਢ ਜੀ ਦਿਨ ਰਾਤ ਡੇਕ ਤੋਂ ਮਿੱਟੀ ਚੋਰੀ ਹੋਣ ਡਈ ਹੈ, ਵਗਾ ਤੱਕ ਡੰਪਰ ਲੱਗੇ ਨੇ, ਟਰਾਲੀਆਂ ਲੱਗੀਆਂ ਨੇ, ਹਾਂ, ਸਭ ਕੁਝ ਮਿੱਟੀ ਖੜਦੇ ਦਿਨ ਰਾਤ। ਹਾਂਜੀ। ਇੱਕ ਕੀਤੀ ਉਹਨਾਂ ਤੇ ਪਿਛਲੇ ਸਾਲ ਵੀ ਇੱਥੇ ਪਿਛਲੇ ਸਾਲ 2 ਥਾਵਾਂ ਤੇ ਡੇਕ ਰੁੜੀ ਸੀ। ਸਰ ਦਾ ਜਾਗਨੇ ਅਸੀਂ ਨਾਲ ਮਹਿਕਮੇ ਦੇ, ਉਦੋਂ AC ਵੀ ਕੋਈ ਨਹੀਂ ਆਉਂਦਾ। ਅੱਛਾ, ਹੁਣ ਸਾਰੇ ਪੈਸੇ ਲੈਣ ਡਏ ਨੇ ਤੇ ਮਿੱਟੀ ਪਟਾਣ ਡਏ ਨੇ। ਉਹ ਡੈਂਪਰਾਂ ਵਾਲੇ ਆ ਛੱਡਦੇ ਨੇ, ਬਾਬਾ ਤੁਹਾਨੂੰ ਕੀ ਇਤਰਾਜ਼ ਆ, ਅਸੀਂ ਤੇ ਪੈਸੇ ਦਿੰਦੇ ਆ। ਇਹ ਗੱਲ ਜੀ। ਨਹੀਂ ਤੇ ਤੁਸੀਂ ਹੁਣ ਕੀ ਮਰੀਮ ਨਵਾਜ਼ ਸ਼ਰੀਫ ਸਾਹਿਬਾ ਜਿਹੜੀਆਂ ਸਾਡੀਆਂ ਵਜ਼ੀਰ ਆਲਾ ਪੰਜਾਬ ਨੇ ਇਸ ਵੇਲੇ, ਉਹਨਾਂ ਤੋਂ ਤੁਸੀਂ ਕੀ ਮੰਗ ਕਰਦੇ ਹੋ ਦੱਸੋ? ਇਹਨਾਂ ਨੂੰ ਮਨਾ ਕਰ ਛੱਡਣ, ਇਹਨਾਂ ਦਾ ਕਾਨੂੰਨੀ ਕਾਰਵਾਈ ਕਰਨ।
ਹਾਂ ਮਹਿਕਮੇ ਵਾਲੇ। ਜੀ ਕੀ ਭਾਜੀ ਤੁਹਾਡਾ ਨਾਂ ਹੈ? ਖਾਦਮ ਹੁਸੈਨ ਜੀ। ਭਾ ਖਾਦਮ ਹੁਸੈਨ, ਤੂੰ ਵੀ ਇਸੇ ਪਿੰਡ ਦਾ ਰਹਿਣ ਵਾਲਾ? ਹਾਂਜੀ ਬਿਲਕੁਲ, ਇੱਥੇ ਗੋਲਡੀ ਸ਼ਮਾ ਸਿੰਘ। ਤੇ ਤੁਸੀਂ ਪਾਕਿਸਤਾਨ ਦੇ ਇੱਕ ਬਾਇਜ਼ਤ ਸ਼ਹਿਰੀ ਹੋ, ਸਾਡਾ ਮੁਲਕ ਹੈ, ਸਾਡਾ ਦੇਸ਼ ਹੈ, ਤੇ ਤੁਹਾਡੇ ਬਿਲਕੁਲ ਕੋਲ ਤੁਹਾਡੇ ਮੁੱਢ ਹਾਂਜੀ ਤੁਸੀਂ ਵੇਖਦੇ ਹੋ ਪਏ ਦਿਨ ਰਾਤ ਹਾਂਜੀ ਸਾਡਾ ਖਜ਼ਾਨਾ ਪਾਕਿਸਤਾਨ ਦਾ ਲੁੱਟਿਆ ਜਾ ਰਿਹਾ ਹੈ। ਹਾਂਜੀ ਹਾਂਜੀ ਇਹ ਚੋਰ ਡਕੈਤ ਜਿਹੜੇ ਨੇ ਇਥੋਂ ਚੁੱਕ ਕੇ ਜ਼ੋਰਾਵਰ ਲੋਕ, ਇਹ ਮਾਫੀਆ ਇਥੋਂ ਮਿੱਟੀ ਚੁੱਕੀ ਜਾ ਰਿਹਾ ਹੈ। ਹਾਂਜੀ ਤੇ ਤੁਸੀਂ ਜਾ ਕੇ ਕਿਸੇ ਅਫਸਰ ਦਾ ਬੂਹਾ ਖੜਕਾਣਾ ਸੀ, ਕਿਸੇ ਏਸੀ, ਕਿਸੇ ਡੀਸੀ, ਕਿਸੇ ਐਸਐਸਪੀ ਨੂੰ ਮਿਲਣਾ ਸੀ, ਕਿਸੇ ਡੀਪੀਓ ਅੱਗੇ ਜਾ ਕੇ ਦਰਖਾਸਤ ਦੇਣੀ ਸੀ, ਡੀਐਸਪੀ ਡਸਕੇ ਨੂੰ ਜਾ ਕੇ ਮਿਲਣਾ ਸੀ। ਤੁਸੀਂ ਕਿਉਂ ਨਹੀਂ ਕੁਝ ਕਰਦੇ? ਜਨਾਬ, ਜਦੋਂ ਪਿਛਲੀ ਵਾਰੀ ਡੇਕ ਟੁੱਟਣ ਲੱਗੀ ਹੈ ਨਾ, ਅਸੀਂ ਸਾਰੀ ਰਾਤ ਵੀ ਉੱਥੇ ਪਹਿਰਾ ਦਿੱਤਾ ਹੈ। ਹਾਂ ਉੱਤੇ ਅਸੀਂ ਕਈਆਂ ਦਾਬੜੇ ਲੈ ਖਲੋਤੇ ਰਹੇ ਹਾਂ, ਜੀ ਲੇਕਿਨ ਦਿਨੇ ਨਾ ਅਫਸਰ ਕੁਝ ਆਏ ਨੇ, ਮੈਡਮ ਵੀ ਆਈ। ਉਹਨਾਂ ਆਖਿਆ ਅੱਗੋਂ ਵਾਸਤੇ ਜਿਹੜਾ ਮਿੱਟੀ ਚੁੱਕੇਗਾ ਸਾਨੂੰ ਤੋਂ ਕਾਲ ਕਰਨੀ। ਜਨਾਬ, ਅਸੀਂ ਕਾਲਾਂ ਕਰਨੇ ਆ, ਬੂਹੇ ਜਾ ਕੇ ਕਈ ਵਾਰੀ ਡਸਕੇ ਗਏ ਆ, ਕੋਈ ਸਾਡੀ ਸੁਣੀ ਨਹੀਂ ਜਾਂਦੀ। ਜਨਾਬ, ਛੋਟੇ ਛੋਟੇ ਅਸੀਂ ਜ਼ਿਮੀਂਦਾਰ ਹਾਂ, ਦੂੰ ਚੌਂ ਚੌਂ ਕਿੱਲਿਆਂ ਦੇ। ਜਨਾਬ, ਡੇਕ ਟੁੱਟ ਜਾਂਦੀ ਹੈ, ਫਸਲ ਮਰ ਜਾਂਦੀ ਹੈ, ਸਾਡੇ ਤੇ ਮਜ਼ੀਦ ਹੋਰ ਬੋਝ ਪੈਂਦਾ ਜਾਂਦਾ ਕਿ ਉਹ ਫਸਲ ਮਰ ਜਾਂਦੀ, ਉਹ ਕਰਜ਼ਾ ਹੀ ਨਹੀਂ ਲੈਂਦਾ। ਤੇ ਜਨਾਬ, ਅਸੀਂ ਬੜੀ ਉਹਨਾਂ ਦੇ ਅੱਗੇ ਜਾ ਕੇ ਤਰਲਾ ਮਿੰਤ ਮਾਰਨੇ ਆ ਕਿ ਤੁਹਾਡੀ ਮਿਹਰਬਾਨੀ ਕਿ ਤੁਸੀਂ ਇੱਥੋਂ ਸਾਡੇ ਨਾਮ ਮਿੱਟੀ ਪਿੱਟੋ, ਇੱਥੇ ਡੇਕ ਦਾ ਜ਼ੋਰ ਹੈ। ਲੇਕਿਨ ਉਹ ਨਹੀਂ ਮੁੜਦੇ, ਉਹ ਆਉਂਦੇ ਨੇ ਸਾਨੂੰ ਮਹਿਕਮੇ ਘੱਲਿਆ, ਅਸੀਂ ਪੈਸੇ ਦੇਣੇ ਆ। ਉਹ ਜਨਾਬ ਸਗੋਂ ਸਾਨੂੰ ਅੱਗੋਂ ਬਕਾਇਦਾ ਲੜਨ ਵਾਲੀ ਗੱਲ ਕਰਦੇ ਨੇ। ਤੇ ਅਸੀਂ ਤੇ ਹੁਣ ਤੁਹਾਡੇ ਅੱਗੇ ਮਿੰਨਤ ਕਰਨੇ ਆ ਕਿ ਮਿਹਰਬਾਨੀ ਕਰਕੇ ਤੇ ਕੋਈ ਹਕੂਮਤ ਸਾਡਾ ਜਿਹੜਾ ਕੋਈ ਵੀ ਹੈ ਉਹ ਇਹ ਮੁਤਾਲਬਾ ਪੂਰਾ ਕਰੇ ਕਿ ਇੱਥੋਂ ਡੇਕ ਨਹੀਂ ਟੁੱਟਣੀ ਚਾਹੀਦੀ। ਲੋ ਜੀ ਸਾਹਿਬੋ, ਤੁਸਾਂ ਇਸ ਪਿੰਡ ਦੇ ਮੁਅੱਜ਼ਜ਼ੀਨ ਦੀਆਂ ਗੱਲਾਂ ਬਾਤਾਂ ਸੁਣੀਆਂ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਪਿੰਡ ਇੱਥੇ ਆਲੇ ਦੁਆਲੇ ਜਿਹੜੇ ਇੱਥੋਂ ਦੇ ਵਸਨੀਕ ਨੇ, ਇਹਨਾਂ ਦਿਹਾਤ ਦੇ, ਇਹਨਾਂ ਪਿੰਡਾਂ ਦੇ, ਉਹਨਾਂ ਸਾਰਿਆਂ ਦੋਸਤਾਂ ਦਾ ਇੱਕੋ ਹੀ ਮਸਲਾ ਹੈ ਤੇ ਇੱਕੋ ਹੀ ਮੁਤਾਲਬਾ ਹੈ ਕਿ ਇਹ ਡੇਕ ਜਿਹੜੀ ਹੈ ਗਰਮੀਆਂ ਦੇ ਦਿਨਾਂ ਦੇ ਵਿੱਚ ਇਹ ਚੂੰਕਿ ਇੱਕ ਬਰਸਾਤੀ ਨਾਲਾ ਹੈ ਔਰ ਪਹਾੜਾਂ ਦੇ ਉੱਤੇ ਜਿਸ ਵੇਲੇ ਬਾਰਿਸ਼ਾਂ ਹੁੰਦੀਆਂ ਨੇ ਤੇ ਬੇਤਹਾਸ਼ਾ ਪਾਣੀ ਫਿਰ ਇਸ ਡੇਕ ਦੇ ਵਿੱਚ ਆ ਜਾਂਦਾ ਹੈ। ਔਰ ਇਹ ਪਲਖੂ, ਡੇਕ ਤੇ ਨਾਲਾ ਭੇਡ ਤੇ ਜਿੰਨੇ ਵੀ ਕਿ ਮਸਲਨ ਇਹ ਜਿੰਨੇ ਸਾਡੇ ਬਰਸਾਤੀ ਨਾਲੇ ਨੇ ਜਿਹੜੇ ਇੰਡੀਆ ਦੇ ਵਿੱਚੋਂ ਤੇ ਕਸ਼ਮੀਰ ਦੇ ਪਹਾੜਾਂ ਦੇ ਵਿੱਚੋਂ ਆਉਂਦੇ ਨੇ, ਇਹ ਸਾਰੇ ਸਾਡੇ ਮੁਹਤਰਮ ਦੋਸਤਾਂ ਦੇ, ਸਾਡੇ ਵਿਊਅਰਸ ਦੇ, ਸਾਡੇ ਹੁਕਮਰਾਨਾਂ ਦੇ ਨੋਟਿਸ ਵਿੱਚ ਇਹ ਗੱਲ ਹੈ ਕਿ ਉਹ ਫਿਰ ਬੇਕਾਬੂ ਹੋ ਜਾਂਦੇ ਨੇ ਕਿਉਂਕਿ ਪਾਣੀ ਬੇਤਹਾਸ਼ਾ ਆ ਜਾਂਦਾ ਹੈ ਔਰ ਉਹ ਬੜੀ ਜ਼ਿਆਦਾ ਤਬਾਹੀ ਫੈਲਾਉਂਦੇ ਨੇ। ਜਿਸ ਤਰ੍ਹਾਂ ਕਿ ਦੋਸਤਾਂ ਨੇ ਦੱਸਿਆ ਇਸ ਡੇਕ ਦੇ ਕਿਨਾਰੇ ਤੇ ਵਸਣ ਵਾਲਿਆਂ ਕਿ ਜਦੋਂ ਪਿਛਲੀ ਵਾਰੀ ਵੀ 2 ਥਾਵਾਂ ਤੋਂ ਇਹ ਡੇਕ ਐਸੇ ਹੀ ਇਲਾਕੇ ਦੇ ਵਿੱਚ ਟੁੱਟ ਗਈ, ਲੋਕਾਂ ਦੀਆਂ ਫਸਲਾਂ ਜ਼ੇਰੇ ਆਬ ਆ ਗਈਆਂ ਤੇ ਉਸ ਵੇਲੇ ਇੱਥੇ ਡਸਕੇ ਦੇ ਵਿੱਚ ਅਸਿਸਟੈਂਟ ਕਮਿਸ਼ਨਰ ਮਾਰੀਆ ਜਾਵੇਦ ਸਨ, ਖਾਤੂਨ ਲੇਡੀ ਸਨ ਜਿਹੜੀਆਂ ਉਸ ਵੇਲੇ ਲੇਡੀ ਅਸਿਸਟੈਂਟ ਕਮਿਸ਼ਨਰ ਸਨ। ਇਹਨਾਂ ਦੋਸਤਾਂ ਨੇ ਦੱਸਿਆ ਕਿ ਉਹ ਮੌਕੇ ਤੇ ਆਈਆਂ ਔਰ ਉਹਨਾਂ ਨੇ ਸਖਤੀ ਨਾਲ ਆਵਾਮ ਨੂੰ ਵੀ ਆਖਿਆ ਕਿ ਹੁਣ ਅਗਰ ਇੱਥੋਂ ਕੋਈ ਮਿੱਟੀ ਪੁੱਟੇਗਾ ਤਾਂ ਤੁਸੀਂ ਆਫੀਸਰਸ ਦੇ ਨੋਟਿਸ ਵਿੱਚ ਲਿਆਣਾ ਔਰ ਉਹਦੇ ਖਿਲਾਫ ਜ਼ਬਰਦਸਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਔਰ ਉਹਦਾ ਮੁਹਾਸਬਾ ਕੀਤਾ ਜਾਏਗਾ। ਲੇਕਿਨ ਮੌਜੂਦਾ ਏਸੀ ਸਾਹਿਬ ਜਿਹੜੇ ਨੇ ਸ਼ਾਇਦ ਉਹ ਇਸ ਮਾਮਲੇ ਦੀ ਨਜ਼ਾਕਤ ਦਾ ਉਹਨਾਂ ਨੂੰ ਇਦਰਾਕ ਹੀ ਨਹੀਂ। ਹੁਣ ਇਸ ਵੇਲੇ ਜਿਹੜੇ ਅਸਿਸਟੈਂਟ ਕਮਿਸ਼ਨਰ ਡਸਕਾ ਨੇ ਉਹਨਾਂ ਨੂੰ ਵੀ ਚਾਹੀਦਾ ਕਿ ਇੱਥੇ ਆ ਕੇ ਆਵਾਮ ਦੀ ਖਿਦਮਤ ਦੇ ਵਿੱਚ ਹਾਜ਼ਰ ਹੋਣ ਤੇ ਆਵਾਮ ਤੋਂ ਪੁੱਛਣ ਭਈ ਉਹਨਾਂ ਦਾ ਕੀ ਮਸਲਾ ਹੈ। ਹੁਣ ਤੁਸੀਂ ਦੇਖੋ ਕਿ ਜਿਵੇਂ ਇੱਥੇ ਇੱਕ ਦੋਸਤ ਨੇ ਹੁਣੇ ਦੱਸਿਆ ਕਿ ਇਹ 25 ਫੁੱਟ ਚੌੜੇ ਪੁਸ਼ਤੇ ਸਨ, ਯਾਨੀ ਡੇਕ ਦੇ ਕਿਨਾਰੇ ਜਿਹੜੇ ਨੇ ਉਹਨਾਂ ਦੀ ਵਿਡਥ 25 ਫੁੱਟ ਸੀ ਜਿਹੜੀ ਕਿ ਹੁਣ ਸਿਰਫ 10 ਫੁੱਟ ਰਹਿ ਗਈ ਹੈ ਇਹਨਾਂ ਦੋਸਤਾਂ ਦੇ ਆਖਣ ਦੇ ਮੁਜਬ। ਯਾਨੀ ਬਾਕੀ ਸਾਰੀ ਮਿੱਟੀ ਐਕਸੀਵੇਟਰਸ ਦੇ ਨਾਲ ਪੁੱਟ ਕੇ ਡੰਪਰਸ ਦੇ ਵਿੱਚ ਤੇ ਟਰਾਲੀਜ਼ ਦੇ ਵਿੱਚ ਢੋ ਕੇ ਤੇ ਵੇਚ ਛੱਡੀਏ ਸਾਰੀ। ਮਹਿਕਮੇ ਦੀ ਮਿਲੀ ਭਗਤ ਤੋਂ ਬਗੈਰ ਇਹ ਕਿਵੇਂ ਹੋ ਸਕਦਾ ਹੈ? ਕਿਆ ਮਹਿਕਮੇ ਦੇ ਅਫਸਰਾਨ ਚੁੱਪ ਕਰਕੇ ਘਰ ਸੌਂ ਰਹਿਣ ਦੀ ਤਨਖਾਹ ਲੈਂਦੇ ਨੇ? ਤੇ ਜੇ ਉਹਨਾਂ ਦੇ ਇਹ ਨੋਟਿਸ ਦੇ ਵਿੱਚ ਤੇ ਫਿਰ ਇਹ ਉਹਨਾਂ ਦੀ ਮੁਜਰਮਾਨਾ ਗਫਲਤ ਹੈ ਕਿ ਉਹ ਇੱਥੋਂ ਕਿਉਂ ਨਹੀਂ ਹੁਣ ਤੱਕ ਮਿੱਟੀ ਦੀ ਪੁਟਾਈ ਰੋਕ ਸਕੇ। ਅਗਰ ਉਹਨਾਂ ਦੇ ਵੱਸ 'ਚ ਨਹੀਂ ਸੀ ਪੁਲਿਸ ਦੀ ਮਦਦ ਲੈਂਦੇ, ਡਿਪਟੀ ਕਮਿਸ਼ਨਰ ਨੂੰ ਦੱਸਦੇ, ਕਮਿਸ਼ਨਰ ਗੁਜਰਾਂਵਾਲਾ ਦੇ ਨੋਟਿਸ 'ਚ ਲਿਆਂਦੇ। ਲੇਕਿਨ ਮੇਰਾ ਖਿਆਲ ਹੈ ਕਿ ਸਾਰੇ ਆਫੀਸਰਸ ਜਿਹੜੇ ਨੇ ਉਹਨਾਂ ਨੂੰ ਵੀ ਹਿੱਸਾ ਬਕਦਰੇ ਜੁੱਸਾ ਮਿਲ ਰਿਹਾ। ਸਾਰਿਆਂ ਆਪਣੀਆਂ ਅੱਖੀਆਂ ਦੇ ਉੱਤੇ ਰਿਸ਼ਵਤ ਦੀ ਪੱਟੀ ਬੰਨੀ ਹੈ। ਇਸ ਵਾਸਤੇ ਅਸੀਂ ਆਪਣੀਆਂ ਮੁਹਤਰਮਾ ਵਜ਼ੀਰ ਆਲਾ ਪੰਜਾਬ
ਮਰੀਮ ਨਵਾਜ਼ ਸ਼ਰੀਫ ਸਾਹਿਬਾ ਦੇ ਹਜ਼ੂਰ ਇਸ ਪਿੰਡ ਦੇ ਸਾਰੇ ਦੋਸਤਾਂ ਬਜ਼ੁਰਗਾਂ ਆਲੇ ਦੁਆਲੇ ਦੇ ਜਿਹੜੇ ਦਿਹਾਤ ਤੇ ਕਸਬਾਤ ਨੇ ਉੱਥੋਂ ਦੇ ਮੁਅੱਜ਼ਜ਼ੀਨ ਬਿਲਖਸੂਸ ਛੋਟੇ ਜ਼ਿਮੀਂਦਾਰਾਨ ਜਿਹੜੇ ਨੇ ਉਹਨਾਂ ਦੀ ਅਪੀਲ ਔਰ ਉਹਨਾਂ ਦੀ ਇਸਤਦਾ ਪਹੁੰਚਾਉਂਦੇ ਹਾਂ ਵਜ਼ੀਰ ਆਲਾ ਤੱਕ ਕਿ ਉਹ ਫੌਰੀ ਤੌਰ ਤੇ ਇਸ ਚੀਜ਼ ਦਾ ਨੋਟਿਸ ਲੈਣ ਔਰ ਕਮਿਸ਼ਨਰ ਗੁਜਰਾਂਵਾਲਾ ਜਿਹੜੇ ਨੇ ਸਾਡੇ ਸੈयद ਨਵੀਦ ਹੈਦਰ ਸ਼ਿਰਾਜ਼ੀ ਕੱਲ ਇਨਸ਼ਾਅੱਲਾ ਮੈਂ ਆਪੋਂ ਵੀ ਮਿਲ ਕੇ ਉਹਨਾਂ ਨੂੰ ਇਹ ਵਲੌਗ ਵੀ ਪੇਸ਼ ਕਰਾਂਗਾ ਜਿਹੜੀ ਅਸੀਂ ਇੱਥੋਂ ਪਿਕਚਰਾਈਜ਼ ਕਰਕੇ ਲੈ ਕੇ ਜਾ ਰਹੇ ਹਾਂ ਔਰ ਉਹਨਾਂ ਦੇ ਕਾਈਂਡ ਨੋਟਿਸ ਵਿੱਚ ਵੀ ਲਿਆਵਾਂਗੇ ਤਾਂ ਕਿ ਉਹ ਵੀ ਫੌਰੀ ਐਕਸ਼ਨ ਲੈ ਕੇ ਇੱਥੋਂ ਮਿੱਟੀ ਦੀ ਪੁਟਾਈ ਬੰਦ ਕਰਾਉਣ ਕਿਉਂਕਿ ਅਗਰ ਪਹਿਲੇ ਇੱਥੋਂ ਮਹਿਕਮੇ ਨੇ ਮਿੱਟੀ ਵੇਚ ਲਈ ਤੇ ਫਿਰ ਪਿਆਰਿਓ ਕਰੋੜਾਂ ਅਰਬਾਂ ਰੁਪਇਆਂ ਦੀ ਸਰਕਾਰੀ ਖਜ਼ਾਨੇ ਦੇ ਵਿੱਚੋਂ ਦੁਬਾਰਾ ਇੱਥੇ ਮਿੱਟੀ ਪਵਾਉਣ ਦਾ ਇਹਨਾਂ ਨੇ ਇੱਕ ਨਵਾਂ ਕੰਮ ਸ਼ੁਰੂ ਕਰ ਦੇਣਾ ਹੈ। ਸਾਨੂੰ ਯਕੀਨ ਹੈ ਕਿ ਇਨਸ਼ਾਅੱਲਾ ਸਾਡੀ ਮੋਹਤਰਮਾ ਵਜ਼ੀਰ ਆਲਾ ਇਹਦਾ ਬੜਾ ਸਖਤ ਨੋਟਿਸ ਲੈਣਗੀਆਂ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ। ਰੱਬ ਰਾਖਾ ਤੇ ਅੱਲਾ ਬੇਲੀ। ਉਹ ਚੱਲ ਮੇਲੇ ਨੂੰ ਚਲੀਏ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ ਓ ਰੌਣਕ ਹੋ ਜਾਊ ਛੱਟ ਵੇ ਚੱਲ ਮੇਲੇ ਨੂੰ ਚਲੀਏ ਮੱਲਾ ਕੱਢ ਕੁੜਦੇ ਦੇ ਵੱਟ ਵੇ ਚੱਲ ਮੇਲੇ ਨੂੰ ਚਲੀਏ ਹਾਏ ਚੱਲ ਮੇਲੇ ਨੂੰ ਚਲੀਏ ਓ ਚੱਲ